पाकिस्तान तो ही चले आ ते 9 साल दा सीगा मैं चौथी च ਜਿਹੜਾ ਇੱਕ DAV ਪ੍ਰਾਇਮਰੀ ਸਕੂਲ ਸਾਡੇ ਲਾਗੇ ਬੱਲ ਪਿੰਡ ਹੁੰਦਾ ਸੀ ਉੱਥੇ ਅਸੀਂ ਜਾਂਦੇ ਹੁੰਦੇ ਸੀ ਪੜ੍ਹਨ ਵਾਸਤੇ ਤੇ ਪਿੰਡੀ ਕਾਲਵਾ ਜਿਹੜਾ ਹੈ ਇਹ ਤਹਿਸੀਲ ਨਾਰੋਵਾਲ ਤੋਂ ਜਿਹੜੀ ਸੜਕ ਜ਼ਫਰਵਾਲ ਨੂੰ ਜਾਂਦੀ ਹੈ ਤੇ ਅੱਗੋਂ ਸਿਆਲਕੋਟ ਨੂੰ ਜਿਹੜੀਆਂ ਸਾਰੇ ਹੈ ਮੈਨੂੰ ਹਾਲੇ ਵੀ ਕਈਆਂ ਦੇ ਨਾਂ याद आते है सादड़े मान बावा बावे दा कोट ते जफर सनखतरा भी साडे लागे ही हुंदा सीगा उस वेले रावी विच ही जांदे जिहड़ी डेक है अगे अगे जाके वो जी सड़क है नारोवाल टू धमतल जफरवाल ठीक है जी ਉਹ ਸਾਧੜਿਆਂ ਦੇ ਲਾਗੇ ਉਹਨੂੰ ਕ੍ਰਾਸ ਕਰਦਾ ਸੀ ਇਹ ਨਾਲਾ ਸਾਧੜੇ ਪਿੰਡ ਸੀ ਸਾਧੜੇ ਪਿੰਡ ਦੇ ਲਾਗੇ ਉਹ ਨਾਲਾ ਕ੍ਰਾਸ ਕਰਦਾ ਸੀ ਸੜਕ ਨੂੰ ਤੇ ਇਹ ਪੜ੍ਹਾਈ ਕਰਕੇ ਤੇ ਮੈਂ ਚੀਫ ਇੰਜੀਨੀਅਰ ਬਣ ਗਿਆ ਔਰ ਬਹੁਤ ਅੱਛਾ ਕੰਮ ਹੋਇਆ ਆਪਣੇ ਐਲ ਵਿੱਚ ਤੇ ਬੜੀ ਖੁਸ਼ੀ ਹੈ ਕਿ ਮੈਂ ਪਿੰਡੀ ਕਾਲਵਾ ਨੂੰ ਬਿਲੋਂਗ ਕਰਨਾ ਜਿਹੜਾ ਪਾਕਿਸਤਾਨ ਦੇ ਵਿੱਚ ਉੱਥੇ ਮੈਂ ਪੈਦਾ ਹੋਇਆ ਸੀ ਫਖਰ ਨਾਲ ਕਹਿੰਦੇ ਆ ਕਿ ਅਸੀਂ ਪਿੰਡੀ ਕਾਲਵਾ ਦੇ ਰਹਿਣ ਵਾਲੇ ਇਹ ਤਾਂ ਬੜੀ ਖੁਸ਼ੀ ਦੀ ਗੱਲ ਹੈ ਇਹਨਾਂ ਦੇ ਪਿਤਾ ਜੀ ਦਾ ਨਾਮ ਜੱਗੂ ਸੀ ਔਰ ਉਹ ਉੱਥੇ ਸ਼ੂ ਮੇਕਿੰਗ ਦਾ ਜੁੱਤੀਆਂ ਬਣਾਉਣ ਦਾ ਪਿੰਡ ਦੇ ਵਿੱਚ ਹੀ ਕੰਮ ਕਰਦੇ ਸਨ ਤੇ ਜੇ ਕੋਈ ਘਰ ਸੀ ਇਹਨਾਂ ਦਾ ਤੇ ਉੱਥੇ ਜੇ ਕੋਈ ਪਰਿਵਾਰ ਜਾਂ ਪੁਰਾਣਾ ਬਜ਼ੁਰਗ ਹੋਏ ਜਿਨ੍ਹਾਂ ਨੂੰ ਇਹਨਾਂ ਦੇ ਬਾਰੇ ਜਾਣਕਾਰੀ ਹੋਏ ਤੇ ਉਹ ਜਿਹੜਾ ਹੈਗਾ ਜ਼ਰੂਰ ਇਸ ਵੀਡੀਓ ਦੇ ਮਾਧਿਅਮ ਰਾਹੀਂ ਰਾਸਤਾ ਕਾਇਮ ਕਰਨ ਜਾਂ ਤੁਸੀਂ ਮਾਮਾ ਜੀ ਦੇ ਪਿੰਡ ਗਏ ਤੇ ਉੱਥੇ ਉਹਨਾਂ ਦੇ ਗੁਆਂਢ 'ਚ ਇੱਕ ਥਾਣੇਦਾਰ ਰਹਿੰਦਾ ਸੀਗਾ ਤੇ ਉਹਨੇ ਕਿਹਾ ਕਿ ਮੇਰੀ ਇਹ ਭੈਣ ਆ ਕਿਉਂਕਿ ਉਹ ਤੁਹਾਡੀ ਮਾਤਾ ਤਾਂ ਉਹਨਾਂ ਦੇ ਪਿੰਡ ਦੀ ਕੁੜੀ ਸੀਗੀ ਤੇ ਨੈਚੁਰਲੀ ਉਹ ਸਾਰੇ ਭੈਣ ਸਮਝਦੇ ਉਹਨਾਂ ਕਿਹਾ ਕਿ ਮੇਰੀ ਭੈਣ ਦਾ ਸਮਾਨ ਖੋਹ ਲਿਆ ਕਿੱਦਾਂ ਹੋ ਸਕਦਾ ਹੈ तो थानेदार ने पूरी कोशिश करके अगले दिन वापस दवाया ये थानेदार जेड़ा सी ये सिख सी के मुसलमान सी पाकिस्तान नाल जेड़े असीं पंजाब उधरों आए दे आ ते इत्थे रहने आ पंजाब विच ये सारा इक्को ही चीज है इक्को बोली है इक्को ही कल्चर है असीं साडा हुण दूसरे पासे नालों ज्यादा असीं अपने पाकिस्तान के लोगों के नजदीक आज असी श्री SK बाली जी जो कि चीफ इंजीनियर रिटायर होए ने इरीगेशन डिपार्टमेंट तो पंजाब ट्यूबवैल कारपोरेशन के लंबा समा मैनेजिंग डायरैक्टर रहे ने और इन्हां दी महारत जिहड़ी है एज ए इंजीनियर वो बड़ी पुख्ता है और रिटायरमेंट तो बाद भी दूसरे देशों के विच जिहड़ा हैगा यह एज ए कंसलटेंट अपनी सेवावां निभा के आए ने श्री बाली जी का जिहड़ा पिछोकड़ है वो जिला सियालकोट तहसील पसरूर दे नाल नारोवाल तहसील नारोवाल दे नाल है और इन्हों ने अपना जिहड़ा जीवन है वो उस पिंड तो आरंभ किया जदों यह देश की वंड हुई है उस समय बाली जी चौथी क्लास में पढ़ते सन ते तकरीबन उन्होंने कहना कि उन्होंने 9 साल की उम्र सी असी धन्यवादी हाँ उन्होंने कि साडे कोल अज आए हैं अते उन्हां नाल असी गलबात करांगे कि उन्होंने अपने उस छोटे जे जीवन दौरान जोड़ा कि उन्होंने पाकिस्तान दे विच बताया उस ਦੀਆਂ ਯਾਦਾਂ ਜਿਹੜੀਆਂ ਨੇ ਅਸੀਂ ਇਹਨਾਂ ਨਾਲ ਸਾਂਝੇ ਕਰਾਂਗੇ ਸ਼੍ਰੀ SK ਬਾਲੀ ਜੀ ਬਾਲੀ ਸਾਹਿਬ ਤੁਸੀਂ ਜਿਹੜਾ ਹੈਗਾ ਪਾਕਿਸਤਾਨ ਦੇ ਵਿੱਚ ਪੈਦਾ ਹੋਏ ਸੀਗੇ ਤੁਸੀਂ ਇਹ ਦੱਸੋਗੇ ਕਿ ਤੁਹਾਡਾ ਪਿੰਡ ਕਿਹੜਾ ਸੀਗਾ ਤੇ ਕਿਹੜਾ ਤੁਹਾਡਾ ਇਲਾਕਾ ਸੀਗਾ ਮੈਨੂੰ ਇੱਕ ਗੱਲ ਦੀ ਬਹੁਤ ਖੁਸ਼ੀ ਹੈ ਕਿ ਮੈਂ ਕਈਆਂ ਸਾਲਾਂ ਦੇ ਤੋਂ ਇੰਟਰਨੈਟ ਤੇ ਆਪਣਾ ਜਿਹੜਾ ਪਿੰਡ ਹੈ ਉਹਨੂੰ ਦੇਖਦਿਆ ਰਿਹਾ ਤੇ ਮੈਨੂੰ ਚੰਗੀ ਤਰ੍ਹਾਂ ਉਹਦੀ
ਛੱਪੜ ਸੀ ਪਿੰਡ ਦੇ ਵਿੱਚ ਲਾਗੇ, ਉਹਦੇ ਤੋਂ ਹੀ ਮੈਂ ਕੋਈ ਮੁਹਾਰਤ ਕੱਢਦਾ ਰਿਹਾ ਤੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਸਰੰਗਲ ਸਾਹਿਬ ਨੇ ਮੈਨੂੰ ਇਹ ਮੌਕਾ ਦਿੱਤਾ ਕਿ ਮੈਂ ਆਪਣੇ ਪਿੰਡ ਦੇ ਬਾਰੇ ਥੋੜਾ ਦੱਸ ਸਕਾਂ ਤਾਂ ਕਿ ਉਹਨੂੰ ਦੁਬਾਰਾ ਵੇਖ ਸਕਾਂ ਕਿ ਮੈਂ ਕਿਸ ਤਰ੍ਹਾਂ ਦਾ ਮੇਰੇ ਪਿੰਡ ਦਾ ਹਾਲਾਤ ਹੈ, ਕੀ ਹਾਲ ਚਾਲ ਹੈ ਉੱਥੋਂ ਦਾ। ਇਹ ਤਮੰਨਾ ਵੇਖਣ ਨੂੰ ਮੈਂ ਬਹੁਤ ਤਮੰਨਾ ਰਹੀ ਹੈ ਤੇ ਮੈਂ ਉਸ ਵੇਲੇ ਜਦੋਂ ਪਾਕਿਸਤਾਨ ਤੋਂ ਅਸੀਂ ਚੱਲੇ ਆ ਤੇ 9 ਸਾਲ ਦਾ ਸੀਗਾ ਮੈਂ, ਚੌਥੀ 'ਚ ਜਿਹੜਾ ਇੱਕ DAV ਪ੍ਰਾਇਮਰੀ ਸਕੂਲ ਸਾਡੇ ਲਾਗੇ ਬੱਲ ਪਿੰਡ ਹੁੰਦਾ ਸੀ, ਉੱਥੇ ਅਸੀਂ ਜਾਂਦੇ ਹੁੰਦੇ ਸੀ ਪੜ੍ਹਨ ਵਾਸਤੇ। ਤੇ ਪਿੰਡੀ ਕਾਲਵਾ ਜਿਹੜਾ ਹੈ ਇਹ ਤਹਿਸੀਲ ਨਾਰੋਵਾਲ ਤੋਂ ਜਿਹੜੀ ਸੜਕ ਜ਼ਫਰਵਾਲ ਨੂੰ ਜਾਂਦੀ ਹੈ ਤੇ ਅੱਗੋਂ ਸਿਆਲਕੋਟ ਨੂੰ, ਰਸਤੇ ਵਿੱਚ ਤਮਥਲ ਪਿੰਡ ਜਿਹੜਾ ਹੈ ਉਹ ਉਹਦੇ ਸੜਕ ਦੇ ਖੱਬੇ ਪਾਸੇ ਸਿਚੁਏਟਡ ਸੀ। ਤਮਥਲ ਤੋਂ ਤਕਰੀਬਨ 2 ਕਿਲੋਮੀਟਰ ਹੋਏਗਾ ਇਹ, ਤੇ ਉਹ ਸਾਰਾ ਪਿੰਡ ਲਾਗੇ ਜਿਹੜੀਆਂ ਸਾਰੇ ਹੈ ਮੈਨੂੰ ਹਾਲੇ ਕਈਆਂ ਦੇ ਨਾਂ ਯਾਦ ਆਉਂਦੇ ਹੈ, ਸਾਧੜੇ, ਮਾਨ, ਬਾਵੇ ਦਾ ਕੋਟ ਤੇ ਜ਼ਫਰ ਸਨਖਤਰਾ ਵੀ ਸਾਡੇ ਲਾਗੇ ਹੀ ਹੁੰਦਾ ਸੀਗਾ ਉਸ ਵੇਲੇ। ਤੇ ਮੈਂ ਚਾਹੁੰਦਾ ਮੈਨੂੰ ਉਸ ਦੇ ਹੁਣ ਉੱਥੋਂ ਦੇ ਸਾਰੇ ਬਾਰੇ ਕੋਈ ਥੋੜੀ ਜਿਹੀ ਗਿਆਨ ਹੋਵੇ ਔਰ ਮੈਨੂੰ ਬਹੁਤ ਖੁਸ਼ੀ ਹੋਏਗੀ। ਵਾਲੀ ਸਾਹਿਬ, ਜਦੋਂ ਤੁਸੀਂ ਉਸ ਪਿੰਡ ਦੇ ਵਿੱਚ, ਤੁਸੀਂ ਕਹਿੰਦੇ ਲਾਗ ਦੇ ਪਿੰਡ ਦੇ ਵਿੱਚ, ਪਿੰਡੀ ਕਾਲਵਾ ਦੇ ਲਾਗੇ ਪਿੰਡ ਸੀਗਾ, ਤੁਸੀਂ ਚੌਥੀ ਜਮਾਤ 'ਚ ਪੜ੍ਹਦੇ ਸੀ ਉਸ ਵੇਲੇ, ਤਾਂ ਉਸ ਵੇਲੇ ਕਿੰਨੇ ਕੁ ਬੱਚੇ ਤੁਹਾਡੇ ਪਿੰਡ ਤੋਂ ਜਾਂ ਲਾਗ ਦੇ ਪਿੰਡਾਂ ਦੇ ਵਿੱਚੋਂ ਪੜ੍ਹਦੇ ਸੀ ਤੇ ਉਸ ਸਕੂਲ ਦੇ ਵਿੱਚ ਜਿਹੜੇ ਟੀਚਰ ਸੀਗੇ ਜਿਹੜੇ ਤੁਹਾਨੂੰ ਪੜ੍ਹਾਉਂਦੇ ਸੀ, ਕੀ ਉਹਨਾਂ ਬਾਰੇ ਥੋੜੀ ਬਹੁਤ ਜਾਣਕਾਰੀ ਸਾਡੇ ਨਾਲ ਸਾਂਝੀ ਕਰੋਗੇ? ਇਸ ਵੇਲੇ ਜਿਹੜਾ ਸਾਡਾ ਪਿੰਡ ਸੀ ਸਿਰਫ ਅਸੀਂ ਰਮਦਾਸੀਆ ਕੌਮ ਨੂੰ, ਜਾਂ ਸਮਝ ਲਓ ਕਿ ਮੇਰੇ ਪਿਤਾ ਜਿਹੜੇ ਹੈ ਜੱਗੂ ਜਾਂ ਜੰਗੂ ਉਹਨੂੰ ਕਹਿੰਦੇ ਹੁੰਦੇ ਸੀ ਉਹਨਾਂ ਦਾ ਨਾਮ ਲੈ ਕੇ, ਤੇ ਮੇਰਾ ਇੱਕ ਚਾਚਾ ਹੁੰਦਾ ਸੀ ਭੁੱਲਾ ਰਾਮ, ਉਹ ਅਸੀਂ ਉਹ ਜੁੱਤੀਆਂ ਦਾ ਕੰਮ ਕਰਦੇ ਹੁੰਦੇ ਸੀ ਉੱਥੇ ਉਸੇ ਪਿੰਡ ਵਿੱਚ। ਤੇ ਬਾਰ-ਬਾਰ ਸਾਡੇ ਨਾਲ ਹੀ ਹਵੇਲੀ ਪਹਿਲੋਂ ਸੀ, ਜਿੱਥੇ ਪਹਿਲਾ ਕਮਰਾ ਜਿਹੜਾ ਸੀ ਉਹਦੇ 'ਚ ਹੀ ਬੈਠਦੇ ਹੁੰਦੇ ਸੀ, ਉਸ ਤੋਂ ਪਿੱਛੇ ਸਾਡਾ ਘਰ ਸੀ ਤੇ ਪਿੱਛੇ ਸਾਡੇ ਇੱਕ ਘਰ ਸੀ ਨਾਈਆਂ ਦਾ, ਉਸ ਤੋਂ ਬੈਕ ਤੇ ਉਹ ਮੁਸਲਮਾਨ ਸਨ ਤੇ ਉਹ ਸ਼ਹੀਦਾ ਜਿਹੜਾ ਹੈ ਉਹ ਮੇਰੇ ਨਾਲ ਥੋੜਾ ਜਿਹਾ ਕੋਈ 3-4 ਸਾਲ ਵੱਡਾ ਹੀ ਹੋਣਾ ਹੈ। ਉਹ ਉਸ ਵੇਲੇ ਦਾ ਨਾਮ ਮੈਨੂੰ ਹਾਲੇ ਤੱਕ ਯਾਦ ਹੈ, ਉੱਥੇ ਹੁੰਦਾ ਸੀ। ਤੇ ਕਿੰਨੇ ਕੁ ਬੱਚੇ ਪੜ੍ਹਦੇ ਸੀ? ਤੇ ਜਿਹੜੇ ਸਾਡੇ ਨਾਲ ਹੀ ਮਾਸ਼ਿਆਂ ਦੇ ਘਰ ਸ਼ੁਰੂ ਹੋ ਜਾਂਦੇ ਸੀ। ਅਸੀਂ ਉੱਥੋਂ 4-5 ਮਾਸ਼ਿਆਂ ਦੇ ਮੁੰਡੇ ਤੇ ਅਸੀਂ ਬੱਲ ਪੜਨ ਜਾਂਦੇ ਹੁੰਦੇ ਸੀਗੇ। ਤੇ ਉਸ ਵੇਲੇ ਦੇ ਹਾਲਾਤ ਤੇ ਸੀ ਕਿ ਬਹੁਤੇ ਤੇ ਨੰਗੇ ਪੈਰੀ ਬਿਲਕੁਲ ਠੀਕ। ਸੋ ਇੰਨਾ ਮਤਲਬ ਹੋਰ ਲਾਗੇ ਇਸ ਤੋਂ ਬਾਅਦ ਜਾਂ ਅਸੀਂ ਉੱਥੇ ਜਾਣਾ ਸੀ 5ਵੀਂ 'ਚ ਤਮਥਲ, ਜਾਂ ਸਾਨੂੰ ਸਨਖਤਰੇ ਪੜਨ ਜਾਣਾ ਪੈਣਾ ਸੀ। ਜਿਹੜੇ ਉਸਤਾਦ ਸੀ ਪੜ੍ਹਾਉਣ ਵਾਲੇ, ਉਹਨਾਂ ਦਾ ਕੋਈ ਯਾਦ ਹੈ ਤੁਹਾਨੂੰ? ਉਸਤਾਦ ਦਾ ਕਿਸੇ ਦਾ ਵੀ ਇਸ ਵੇਲੇ ਨਾ ਯਾਦ ਨਹੀਂ। ਮੈਂ ਹੁਣ 81 ਸਾਲਾਂ ਤੋਂ ਵੱਧ ਦਾ ਹੋ ਗਿਆ, ਤੇ ਲੇਕਿਨ ਉਹ ਜਿਹੜੀਆਂ ਸਾਰੀਆਂ ਬਚਪਨ ਦੀਆਂ ਗੱਲਾਂ ਯਾਦ ਆਉਂਦੀਆਂ। ਤੇ ਕਿਸ ਤਰ੍ਹਾਂ ਅਸੀਂ ਉਹ ਪਾਰਟੀਸ਼ਨ ਦੇ ਵੇਲੇ ਅਸੀਂ ਆਪਣੀਆਂ ਪੋਟਲੀਆਂ ਜੀਆਂ ਬੰਨ੍ਹ ਕੇ ਤੇ ਇੱਕ ਇੱਧਰ ਉਧਰ ਦੌੜਦੇ ਫਿਰਦੇ ਸੀ। ਤੇ ਫਿਰ ਸਾਡੇ ਪਿੰਡ ਦੇ ਜਿਹੜੇ ਮੁਸਲਮਾਨ ਸੀਗੇ, ਜਿਹੜੇ ਉੱਥੋਂ ਦੇ ਜ਼ਿਲ੍ਹੇਦਾਰ ਜਾਂ ਚੌਕੀਦਾਰ, ਉਹਨੂੰ ਜੋ ਕੁਝ ਉਸ ਵੇਲੇ ਕਹਿੰਦੇ ਸੀ, ਉਹ ਫਿਰ ਸਾਨੂੰ ਆਪਣੇ ਪਿੰਡ ਲੈ ਕੇ ਆ ਗਏ। ਤੇ ਚਲੋ ਉਹਦੇ ਬਾਰੇ ਆਪਾਂ ਬਾਅਦ ਚ ਗੱਲ ਕਰਾਂਗੇ। ਜਿਹੜਾ ਤੁਹਾਡਾ ਪਿੰਡ ਸੀਗਾ, ਤੁਸੀਂ ਦੱਸਿਆ ਹੈਗਾ ਕਿ ਇਹ ਜਿਹੜਾ ਤਮਥਲ ਕਾਲਵਾ, ਹਾਂ ਪਿੰਡੀ ਕਾਲਵਾ, ਇਹ ਤਹਿਸੀਲ ਨਾਰੋਵਾਲ ਦੇ ਵਿੱਚ ਸੀ, ਸਿਆਲਕੋਟ ਦੇ ਵਿੱਚ ਸੀਗਾ। ਤੇ ਉਸ ਪਿੰਡ ਦੇ ਵਿੱਚ ਹੋਰ ਕਿਹੜੇ ਲੋਕ ਰਹਿੰਦੇ ਸਨ ਤੇ ਉੱਥੇ ਜ਼ਿਮੀਂਦਾਰ ਕੌਣ ਸੀ? ਜਿੰਨੇ ਵੱਡੇ ਜ਼ਿਮੀਂਦਾਰ ਜਿਹੜੇ ਨਾ ਉੱਥੇ ਇਕੁਅਲੀ ਮਤਲਬ
ਸਿੱਖਾਂ ਦੀ ਆਬਾਦੀ ਮੁਸਲਮਾਨਾਂ ਦੀ ਆਬਾਦੀ ਬਰਾਬਰ ਹੀ ਸੀ ਤੇ ਮਹਾਸ਼ਿਆਂ ਦੇ 10-15 ਘਰ ਸਨ ਤੇ 1-2 ਘਰ ਜਿਹੜਾ ਖੱਤਰੀਆਂ ਦਾ ਵੀ ਉੱਥੇ ਹੈ ਸੀਗਾ। ਇੱਕ ਘਰ ਜਿਹੜਾ ਨਾ ਖੱਤਰੀਆਂ ਦਾ ਵੀ ਹੈ ਸੀਗਾ। ਤੇ ਜਿਹੜੇ ਜ਼ਿਮੀਂਦਾਰ ਸੀਗੇ ਮੋਟੇ ਜ਼ਿਮੀਂਦਾਰ ਉਹ ਕੌਣ ਸਨ ਜਿਹਨੇ ਜਿਹੜੇ ਵੱਡੇ ਖੇਤੀ ਹਾਥ ਸਨ ਉੱਥੇ? ਉਹ ਵੱਡੇ ਜ਼ਿਮੀਂਦਾਰ ਤੇ ਬਰਾਬਰ ਹੀ ਸੀ, ਕੋਈ ਮਤਲਬ ਐਸੀ ਗੱਲ ਨਹੀਂ ਉੱਥੇ ਹੈ। ਜ਼ਿਆਦਾ ਆਬਾਦੀ ਉੱਥੇ ਮੇਰੇ ਖਿਆਲ ਮੁਸਲਮਾਨਾਂ ਦੀ ਗਈ ਸੀ। ਠੀਕ ਹੈ ਜੀ। ਤੇ ਬਾਕੀ ਲੋਕ ਉਹਨਾਂ ਦੀਆਂ ਖੇਤਾਂ 'ਚ ਕੰਮ ਕਰਦੇ ਸਨ। ਹਾਂਜੀ ਹਾਂ। ਤੇ ਕਿਹੜੀ ਗੋਤ ਦੇ ਜਿਹੜੇ ਜੱਟ ਸੀਗੇ ਉੱਥੇ ਤਕਰੀਬਨ ਕੁਝ ਮੇਰੇ ਪਤਾ ਹੋਵੇ ਤਾਂ? ਖਿਆਲ ਹੋ ਸਕਦਾ ਹੈ ਕਾਲੋ ਹੀ ਹਾਂ, ਕਾਲੋਆਂ ਦੇ ਨਾਂ ਤੇ ਲੱਗਦਾ ਕਿ ਉੱਥੋਂ ਹਾਂ, ਕਾਲੋ ਹਾਂ। ਜਾਤੀ ਦੇ ਲੋਕ ਜਿਹੜੇ ਆ ਹਾਂ। ਉਹ ਉੱਥੋਂ ਵੱਧ ਦੇ ਹੋਣਗੇ। ਹਾਂ ਧਮਥਲ ਦੇ ਲਾਗੇ ਦੇ ਕਈ ਮਤਲਬ ਬ੍ਰਿਗੇਡੀਅਰ ਵਗੈਰਾ ਵੀ ਰਿਟਾਇਰ ਹੋਏ ਨੇ। ਠੀਕ ਹੈ ਮੈਂ ਜੀ। ਬੜੇ ਅੱਛੇ ਅਹੁਦਿਆਂ ਤੇ ਬਾਜਵੇ ਜਿਹੜੇ ਆ ਨਾਲ ਹੀ ਕਲਾਸ ਵਾਲੇ ਸਾਡੇ ਲਾਗੇ ਸੀਗੇ। ਮੈਂ ਕਹਿੰਦਾ ਖਲਾਸ ਵਾਲਾ, ਹਾਂਜੀ ਖਲਾਸ ਵਾਲਾ ਪਿੰਡ ਕਲਾਸ ਸੁਣਿਆ ਵਾਲਾ ਮੈਂ ਕਈ ਧਮਥਲ ਵੀਡੀਓ ਦੇ 'ਚ। ਨਾਲ ਹੀ ਸੀ। ਖਲਾਸ ਵਾਲਾ ਪਿੰਡ ਸੀਗਾ ਉੱਥੇ। ਤੇ ਇਹ ਜਿਹੜੇ ਲੋਕ ਸੀਗੇ ਇਹਨਾਂ ਦੇ ਵਿੱਚ ਫਿਰ ਬਾਕੀ ਜਿਹੜੇ ਸੀਗੇ ਪਿੰਡ ਦੇ ਵਿੱਚ ਕਿੱਦਾਂ ਦਾ ਮਾਹੌਲ ਸੀ? ਕਿਉਂਕਿ ਤੁਸੀਂ ਦੱਸਿਆ ਕਿ ਹਿੰਦੂ ਸਿੱਖ ਨਹੀਂ, ਉਸ ਮੁਸਲਮਾਨ ਸਾਰੇ ਸਾਡੇ ਇਕੱਠੇ ਰਹਿੰਦੇ ਸਨ। ਸਾਰੇ ਕੋਈ ਉਸ ਵੇਲੇ ਉੱਥੇ ਕੋਈ ਖਤਰੇ ਵਾਲੀ ਗੱਲ ਕੋਈ ਨਹੀਂ ਸੀ। ਲੇਕਿਨ ਇੱਕ ਵਾਰੀ ਇਹ ਜਦੋਂ ਪਹਿਲੋਂ ਸਿੱਖ ਜਿਹੜੇ ਆ ਉਹ ਜੱਥਾ ਬਣਾ ਕੇ ਆਪੇ ਬਾਹਰ ਨਿਕਲ ਆਏ। ਇਹ ਪਾਰਟੀਸ਼ਨ ਤੋਂ ਪਹਿਲੇ ਦੀ ਨਹੀਂ, ਮੈਂ ਪਾਰਟੀਸ਼ਨ ਤੋਂ ਪਹਿਲੇ ਦੀ ਜਦੋਂ ਜੇ ਵੰਡ ਨਹੀਂ ਹੁੰਦੀ ਵੰਡ ਉਸ ਤੋਂ ਪਹਿਲੇ ਲੋਕਾਂ ਦਾ ਰਹਿਣ ਸਹਿਣ ਦਾ ਮਾਹੌਲ ਹਿੰਦੂ ਬਿਲਕੁਲ, ਸਿੱਖਾਂ ਦਾ ਬਿਲਕੁਲ, ਔਰ ਕੋਈ- ਮੁਸਲਮਾਨਾਂ 'ਚ ਕੋਈ ਐਸੀ ਕੋਈ ਗੱਲਬਾਤ ਕੋਈ ਕਦੀ ਗੱਲ- ਦੇਖੀ ਤੁਸੀਂ? ਕੋਈ ਗੱਲ ਨਹੀਂ। ਕਦੀ ਕੋਈ ਝਗੜਾ ਜਾਂ ਕਿਸੇ? ਮੈਨੂੰ ਸਾਡੇ ਪਿੰਡ ਦਾ ਮੇਰੇ ਖਿਆਲ 'ਚ ਕੋਈ ਬੰਦਾ ਹਿੰਦੂ ਜਾਂ ਸਿੱਖ ਮੇਰੀ ਨੌਲੇਜ ਵਿੱਚ ਉਸ ਵੇਲੇ ਹੈ ਕਿ ਕੋਈ ਵੀ ਨਹੀਂ ਮਰਿਆ। ਉਹੀ ਸਾਡੇ ਮੇਰੀ ਨੌਲੇਜ ਦੇ ਮੁਤਾਬਕ। ਤੇ ਲੋਕਾਂ ਦਾ ਆਪਸ 'ਚ ਮਿਲਵਰਤਨ ਸੀ, ਵਿਆਹਾਂ ਸ਼ਾਦੀਆਂ ਤੇ ਆਣਾ ਜਾਣਾ ਕੋਈ ਸੀਗਾ ਹਾਂ, ਮੁਸਲਮਾਨਾਂ ਦਾ ਤੇ ਹਾਂ, ਗੈਰ ਮੁਸਲਮਾਨਾਂ ਦਾ ਆਪਸ ਵਿੱਚ ਹਾਂ ਆਗੇ ਜਾਂਦੇ ਸੀ। ਹਾਂ। ਤੁਸੀਂ ਵੀ ਕੋਈ ਵਿਆਹ ਸ਼ਾਦੀ ਅਟੈਂਡ ਕੀਤੀ ਉਸ ਸਮੇਂ ਦੇ ਵਿੱਚ? ਮੈਂ ਤੇ ਉਸ ਵੇਲੇ ਮੈਨੂੰ ਯਾਦ ਨਹੀਂ ਤੇ ਉਸ ਵੇਲੇ ਛੋਟੇ ਹੁੰਦੇ ਕਰਕੇ ਹਾਂ ਮੇਰੀ ਭੈਣ ਦਾ ਵਿਆਹ ਉਹ ਜਦੋਂ ਮੈਂ ਛੋਟਾ ਹੀ ਸੀ ਹੁਣ ਹੋਇਆ ਸੀ। ਅੱਛਾ ਜੀ। ਤੇ ਉਹਦੀ ਹਾਂਜੀ, ਤੁਸੀਂ ਇਹ ਦੱਸਿਆ ਕਿ ਤੁਸੀਂ ਪਿੰਡ ਕਾਲਮਾ ਤੋਂ ਚਲੇ ਗਏ, ਆਪਣੇ ਮਾਮਾ ਜੀ ਦੇ ਪਿੰਡ ਨੂੰ ਗਏ ਹਾਂ। ਤੇ ਰਸਤੇ 'ਚ ਕੁਝ ਜਿਹੜੇ ਸੀਗੇ ਇਦਾਂ ਦੇ ਅਨਸਰ ਉਹਨਾਂ ਨੇ ਸਮਾਨ ਵੀ ਖੋਲਿਆ। ਹਾਂ। ਜਦ ਤੁਸੀਂ ਮਾਮਾ ਜੀ ਦੇ ਪਿੰਡ ਗਏ ਤੇ ਉੱਥੇ ਉਹਨਾਂ ਦੇ ਗੁਆਂਢ 'ਚ ਇੱਕ ਥਾਣੇਦਾਰ ਰਹਿੰਦਾ ਸੀਗਾ ਹਾਂ। ਤੇ ਉਹਨੇ ਕਿਹਾ ਕਿ ਮੇਰੀ ਇਹ ਭੈਣ ਆ, ਹੂੰ। ਕਿਉਂਕਿ ਉਹ ਤੁਹਾਡੀ ਮਾਤਾ ਤਾਂ ਉਹਨਾਂ ਦੇ ਪਿੰਡ ਦੀ ਗੁਆਂਢੀ ਕੁੜੀ ਸੀ ਨਾ। ਸੀਗੀ ਹੂੰ। ਤੇ ਨੈਚੁਰਲੀ ਉਹ ਸਾਰੇ ਭੈਣ ਸਮਝਦੇ। ਉਹਨਾਂ ਕਿਹਾ ਕਿ ਮੇਰੀ ਭੈਣ ਦਾ ਸਮਾਨ ਖੋਹ ਲਿਆ, ਇਹ ਕਿੱਦਾਂ ਹੋ ਸਕਦਾ ਹੈ? ਹਾਂ। तो थानेदार ने पूरी कोशिश करके अगले दिन समान सवेरे वापस ले दवाया। हाँ। ये थानेदार जेड़ा सी ये सिख सी के मुसलमान मुसलमान सी। हाँ। ਇਹਦਾ ਮਤਲਬ ਕਿ ਇੰਨੇ ਮਾੜੇ ਹਾਲਾਤ ਹੁੰਦਿਆਂ ਹੋਇਆ ਵੀ ਉਸ ਵੇਲੇ ਹਾਂ। ਜਿਹੜਾ ਸੀ ਭਾਈਚਾਰੇ ਦੇ ਵਿੱਚ ਕੋਈ ਜਿਹੜੀ ਤਰੇੜ ਅਜੇ ਤੱਕ ਨਹੀਂ ਆਈ ਸੀ। ਹਾਂ। ਤੇ ਉਸ ਤੋਂ ਬਾਅਦ ਫਿਰ ਤੁਸੀਂ ਫਿਰ ਉਹ ਪਿੰਡ ਦੇ ਹੀ ਸਾਡੇ ਜਿਹੜਾ ਜ਼ਿਲ੍ਹੇਦਾਰ ਜਾਂ ਇੰਚਾਰਜ ਸੀ ਮੁਸਲਮਾਨ ਹੈ ਹਾਂਜੀ ਉਹ ਸਾਨੂੰ ਹੋਰ ਇੱਕ ਦੋ ਹੋਰ ਬੰਦਾ ਲਾ ਕੇ ਬੜੇ ਬੜੇ ਵੱਡੇ ਬੱਚੇ ਉਹਨਾਂ ਹੱਥ 'ਚ ਫੜੇ ਦੇ ਹੈ ਤੇ ਸਾਨੂੰ ਆਪਣੀ ਨਿਗਰਾਨੀ ਦੇ ਵਿੱਚ ਲੈ ਕੇ ਫਿਰ ਦੁਬਾਰਾ ਵਾਪਸ ਪਿੰਡ ਆ ਗਏ। ਪਿੰਡ ਲਿਆਂਦਾ। ਚਲੋ ਬਹੁਤ ਅੱਛਾ ਉਹਨਾਂ ਨੇ ਇਹ ਦਿਖਾਇਆ ਕਿ ਵੀ ਇਹਦੇ ਸਾਡੀ ਬੇਇੱਜ਼ਤੀ ਹੈ ਕਿ ਸਾਡੇ ਪਿੰਡੋਂ ਕੋਈ ਡਰ ਭੈ ਦੇ ਨਾਲ ਕੋਈ ਉੱਠ ਕੇ ਪਰਿਵਾਰ ਜਾ ਰਿਹਾ। ਉਸ ਖਾਸ ਕਰਕੇ ਉਹ ਪਰਿਵਾਰ ਜਿਹੜੇ ਉਸ ਵੇਲੇ ਕਮਜ਼ੋਰ ਸਮਝੇ ਸੀਗੇ ਉਹਨਾਂ ਦੀ ਪਿੱਠ ਤੇ ਉਹ ਜਿਹੜੇ ਲੋਕ ਸੀ ਜ਼ਿਮੀਂਦਾਰ ਉਹ ਖੜੇ ਹੋਏ, ਚਾਹੇ ਉਹਨਾਂ ਦਾ ਮਜ਼ਹਬ ਜਿਹੜਾ ਸੀ ਇਸਲਾਮ ਸੀ। ਬਿਲਕੁਲ। ਤੇ ਉਸ ਤੋਂ ਬਾਅਦ ਫਿਰ ਤੁਸੀਂ ਕਿੰਨੇ ਕੁ ਦਿਨ ਉੱਥੇ ਫਿਰ ਦੁਬਾਰਾ ਪਿੰਡ ਵਿੱਚ ਰਹੇ? ਫਿਰ ਅਸੀਂ 2 ਮਹੀਨੇ ਬਾਅਦ ਨਾ ਉਹ ਹਿੰਦੁਸਤਾਨੀ ਜਿਹੜੀ ਫੌਜ ਹੈ ਉਹਦੇ ਟਰੱਕ ਵਗੈਰਾ ਉੱਧਰ ਆਏ ਸਾਡੇ ਪਿੰਡ ਤੇ ਉਹ ਉਹਨਾਂ ਦੇ ਨਾਲ ਅਸੀਂ ਫਿਰ ਇਹ ਤਕਰੀਬਨ ਸਮਝਿਆ ਜਾਏ ਤਾਂ ਅਕਤੂਬਰ ਨਵੰਬਰ ਦਾ ਮਹੀਨਾ ਹੋਏਗਾ। ਅਕਤੂਬਰ ਦਾ ਮਹੀਨਾ ਸੀਗਾ। ਉਦੋਂ ਉਹਨਾਂ ਨੇ ਜਿਹੜੀ ਹਿੰਦੁਸਤਾਨ ਦੀ ਫੌਜ ਉੱਥੇ ਗਈ ਪਿੰਡ ਇਹ ਟਰੱਕਾਂ 'ਚ ਗਏ ਨੇ, ਆਰਮੀ ਗਈ ਹੈ ਜਦੋਂ ਥੋੜੀ ਠੰਡ ਹੋਈ ਹੈ ਤੇ ਫਿਰ ਉਹਨਾਂ ਨੇ ਕੱਢੇ ਨੇ। ਤੇ ਕੀ ਜਦੋਂ ਤੁਹਾਨੂੰ ਉੱਥੋਂ ਉਹਨਾਂ ਨੇ ਹਿੰਦੁਸਤਾਨੀ ਫੌਜ ਨੇ ਕਿਹਾ ਕਿ ਤੁਸੀਂ ਆਓ ਸਾਡੇ ਨਾਲ ਹਿੰਦੁਸਤਾਨ ਜਾਣਾ ਹੈ ਤੇ ਉੱਥੋਂ ਦੇ ਲੋਕਲ ਲੋਕਾਂ ਨੇ ਕੁਝ ਮਤਲਬ ਇਹ ਨਹੀਂ ਕਿਹਾ ਕਿ ਅਸੀਂ ਨਹੀਂ ਜਾਣ ਦੇਣਾ ਵੀ ਸਾਡੇ ਤੇ ਬੰਦੇ ਨੇ ਇੱਥੇ ਦੇ ਰਹਿਣ ਵਾਲੇ ਆ? ਨਹੀਂ, ਉਸ ਵੇਲੇ ਨਹੀਂ ਉਹਨਾਂ ਰਜਿਸਟ ਕੀਤਾ ਵੀ ਇਹ ਸੇਫਲੀ ਜੇਕਰ ਜਾ ਰਹੇ ਹੈ ਤੇ ਇਹਨਾਂ ਨੂੰ ਜਾਣ ਦਿਓ।
ਤੇ ਫਿਰ ਤੁਹਾਨੂੰ ਉੱਥੋਂ ਕਿੰਨਾ ਕੁ ਟਾਈਮ ਲੱਗਿਆ ਆਪਣੇ ਪਿੰਡ ਤੋਂ ਇਹ ਡੇਰਾ ਬਾਬਾ ਨਾਨਕ ਆਉਣ ਫਿਰ ਨੂੰ? ਅਸੀਂ ਉਹ ਟਰੱਕਾਂ ਤੇ ਡੇਰਾ ਬਾਬਾ ਨਾਨਕ ਆ ਗਏ। ਹਾਂਜੀ, ਉਹ ਤਾਂ ਫਿਰ ਇੱਕ ਦਿਨ ਕੀ ਥੋੜਾ ਜਿਹਾ ਪਿੰਡ ਪੰਧ ਬੋੜਾ ਥੋੜਾ ਸੀਗਾ। ਹਾਂ ਜੀ, ਤੇ ਤੁਸੀਂ ਡੇਰਾ ਬਾਬਾ ਤੇ ਨਾਨਕ ਪਹਿਲੋਂ ਨਾਰੋਵਾਲ ਉਹ ਟਰੱਕ ਆ ਗਏ। ਅੱਛਾ ਜੀ। ਅਗਲੇ ਦਿਨ ਫਿਰ ਅਸੀਂ ਉਹਨਾਂ ਹੀ ਟਰੱਕਾਂ ਤੇ ਬੈਠ ਕੇ ਨਾ ਤੇ ਡੇਰਾ ਬਾਬਾ ਨਾਨਕ ਆ ਗਏ। ਉੱਥੇ ਸਕੂਲ ਦੀ ਬਿਲਡਿੰਗ 'ਚ ਰਹੇ ਰਾਤ। ਅੱਛਾ ਜੀ। ਫਿਰ ਅੱਗੋਂ ਉਸ ਤੋਂ ਬਾਅਦ ਫਿਰ ਅੱਗੇ ਕੋਈ ਹੋਰ ਪਤਾ ਨਹੀਂ ਕਿਹੜੇ ਤਰੀਕੇ ਨਾਲ ਟਾਂਗਿਆ ਹੋਊਗੀਆਂ ਤੇ ਪੁੱਜ ਗਏ ਬਟਾਲਿਆਂ। ਫਿਰ ਅਸੀਂ ਉੱਥੋਂ ਪਤਾ ਲੱਗਾ ਵੀ ਉੱਥੇ ਮਕਾਨ ਕੋਈ ਖਾਲੀ ਮਿਲਦੇ ਆ ਤੇ ਅਸੀਂ ਫਿਰ ਕਾਦੀਆਂ ਆ ਗਏ। ਤੇ ਤੁਹਾਡੇ ਉੱਥੇ ਪਿੰਡ ਦੇ ਵਿੱਚ ਜਿਹੜਾ ਹੈਗਾ ਪਿੰਡੀ ਕਾਲਵਾਂ ਦੇ ਵਿੱਚ ਹੋਰ ਵੀ ਆਪਣੇ ਜੀ ਹੋਣਗੇ, ਰਿਸ਼ਤੇਦਾਰ ਹੋਣਗੇ, ਚਾਚੇ ਤਾਇਆ, ਦੂਜੇ ਤੀਜੇ, ਕਿੰਨੇ ਕੁ ਪਰਿਵਾਰ ਸੀਗੇ ਤੁਹਾਡੇ? ਸਾਡਾ ਪਰਿਵਾਰ ਇੱਕੋ ਹੀ ਸੀ, ਇਕੱਲੇ ਹੀ ਤੁਸੀਂ ਉੱਥੇ ਸੀ? ਇਕੱਲੇ ਹੀ। ਤੇ ਜਿਹੜੇ ਤੁਸੀਂ ਕਹਿੰਦੇ ਕਿ 2 ਮਹੀਨੇ ਤੁਸੀਂ ਉੱਥੇ ਰਹੇ ਹੋ, ਉਸ ਵੇਲੇ ਤੇ ਉਹ ਇੱਕ ਟਾਈਮ ਸੀਗਾ ਜਦੋਂ ਜ਼ਿਆਦਾ ਕਤਲੋ-ਗਾਰਤ ਹੋਈ ਹੈ, ਜਿੱਥੇ ਪਏ ਨੇ ਲੋਕਾਂ ਦਾ ਵੱਢ ਵਡਾਂਗਾ ਜਿਹੜਾ ਹੋਇਆ ਅਗਸਤ ਔਰ ਸਤੰਬਰ ਦੇ ਮਹੀਨੇ 'ਚ। ਤੇ ਤੁਸੀਂ ਆਪਣੇ ਅੱਖੀਂ ਕੁਝ ਦੇਖਿਆ ਕਿ ਕੁਝ ਜਥੇ ਪਏ ਨੇ ਹਾਂ, ਜਦੋਂ ਅਸੀਂ ਜਾਂ ਕੋਈ ਡਰ ਭੈ ਸੀਗਾ? ਵਾਪਸ ਆ ਰਹੇ ਸੀ ਨਾ ਮੇਰੇ ਮਾਮੇ ਦੇ ਪਿੰਡੋਂ ਤੇ ਨਾਲ ਆਪਣੇ ਸਾਡੇ ਪਿੰਡ ਦੇ ਬੰਦੇ ਵੀ ਮੁਸਲਮਾਨ ਜਿਹੜੇ ਸਾਨੂੰ ਲੈ ਕੇ ਆ ਰਹੇ ਸੀ। ਰਸਤੇ ਦੇ ਵਿੱਚ ਅਸੀਂ ਲਾਸ਼ਾਂ ਡਿੱਗੀ ਦੀਆਂ ਵੇਖੀਆਂ ਪਈਆਂ ਕਿ ਬੰਦੇ ਮਰੇ ਦੇ ਵੀ ਡਿੱਗੇ ਪਏ ਸੀ। ਅੱਛਾ ਜੀ। ਤੇ ਲੇਕਿਨ ਜਦੋਂ ਪਿੰਡ ਆਏ ਹਾਂ ਤੇ ਸਾਨੂੰ ਬਿਲਕੁਲ ਉਹਨਾਂ ਇhtiyat ਨਾਲ ਰੱਖਿਆ, ਕੋਈ ਸਾਨੂੰ। ਤੇ ਬਾਕੀ ਜਿਹੜੇ ਬਰਾਦਰੀਆਂ ਜਿਹੜੇ ਹਿੰਦੂ ਸਨ, ਗੈਰ ਮਜ਼ਹਬ ਲੋਕ ਸਨ ਉੱਥੇ, ਗੈਰ ਮੁਸਲਮ ਲੋਕ ਸਨ ਤੁਹਾਡੇ ਪਿੰਡ ਦੇ ਵਿੱਚ, ਉਹ ਚਲੇ ਗਏ ਸੀ ਕਿ ਜਾਂ ਉਹ ਵੀ ਉੱਥੇ ਹੀ ਰਹੇ 2 ਉਹ ਹੀ ਮਹੀਨੇ? ਦੱਸਿਆ ਸਾਡੇ ਮਾਸ਼ੇ ਜਿਹੜੇ ਲੋਕ ਮਾਸੀ ਨਾ ਉਹ ਉੱਥੇ ਹੀ ਸੀਗੇ। ਉਹ ਅਸੀਂ ਉਹਨਾਂ ਦੇ ਨਾਲ ਸੀ ਆਏ ਸੀ। ਤੇ ਬਾਕੀ ਕੋਈ ਮਤਲਬ ਗੈਰ ਮਜ਼ਹਬ ਉੱਥੇ ਨਹੀਂ ਪਰਿਵਾਰ ਸੀਗਾ? ਹੋਰ ਮਤਲਬ ਜਿਹੜਾ ਖੱਤਰੀ ਨੇ ਜਾਂ ਜੱਟ ਨਹੀਂ ਨੇ, ਨਹੀਂ, ਉਹ ਕੋਈ ਪਰਿਵਾਰ ਉਹ ਕੋਈ ਖੱਤਰੀਆਂ ਪਰਿਵਾਰ ਦਾ ਹੈ ਹੀ ਨਹੀਂ ਸੀ। ਇਹਦਾ ਮਤਲਬ ਕਿ ਤੁਹਾਡਾ ਪਿੰਡ ਜ਼ਿਆਦਾਤਰ ਮੁਸਲਮਾਨੀ ਸੀਗਾ? ਮੁਸਲਮਾਨੀ ਸੀਗਾ ਜ਼ਿਆਦਾਤਰ, ਤੇ ਸਿੱਖ ਵੀ ਬਹੁਤ ਇੰਨੇ ਮੁਸਲਮਾਨਾਂ ਦੇ ਮੁਤਾਬਕ ਬਰਾਬਰ ਨਹੀਂ, ਥੋੜੇ ਸੀ। ਤੇ ਉਹ ਸਿੱਖ ਵੀ ਤੁਹਾਡੇ ਨਾਲ ਹੀ ਫਿਰ ਟਰੱਕਾਂ ਨਹੀਂ, ਤੇ ਉਹ ਆਏ? ਪਹਿਲੋਂ ਨਿਕਲ ਆਏ ਸੀ। ਉਹ ਨਿਕਲ ਆਏ ਤੇ ਸਿਰਫ ਜਿਹੜੇ ਕਮਜ਼ੋਰ ਅਸੀਂ ਵਰਗ ਦੇ ਲੋਕ ਕਮਜ਼ੋਰ ਸੀ ਵਰਗ ਉਹੀ ਦੇ ਰਹਿ ਲੋਕ ਗਏ। ਸੀ, ਉਹ ਹੀ ਰਹਿ ਗਏ। ਹਾਂ, ਔਰ ਉਸ ਵੇਲੇ ਸ਼ਾਇਦ ਇਹ ਵੀ ਸੀਗਾ ਕਿ ਜਿਹੜੇ ਕਮਜ਼ੋਰ ਵਰਗ ਦੇ ਸੀਗੇ ਪਰਿਵਾਰ, ਹਾਂ। ਉਹਨਾਂ ਨੂੰ ਉਹ ਕਹਿੰਦੇ ਸਨ ਕਿ ਤੁਸੀਂ ਤੁਸੀਂ ਹਿੰਦੂ ਨਾਲ ਨਹੀਂ ਹੋ ਹਾਂ, ਤੇ ਤੁਸੀਂ- ਤੁਹਾਨੂੰ ਜਾਣ ਦੀ ਲੋੜ ਨਹੀਂ ਹੈ, ਤੁਸੀਂ ਤੁਹਾਨੂੰ ਰੱਖਿਆ ਦੇਵਾਂਗੇ, ਹਾਂ। ਸੁਰੱਖਿਆ ਦੇਵਾਂਗੇ ਤੇ ਤੁਸੀਂ ਇੱਥੇ ਹੀ ਰਹੋ। ਇੱਥੇ ਹੀ ਰਹੋ। ਇਸ ਕਰਕੇ ਵੀ ਸ਼ਾਇਦ ਤੁਸੀਂ ਲੇਟ ਆਏ। ਅੱਛਾ, ਹੁਣ ਆਪਾਂ ਵਾਪਸ ਆਉਂਦੇ ਹਾਂ ਡੇਰਾ ਬਾਬਾ ਨਾਨਕ। ਡੇਰਾ ਬਾਬਾ ਨਾਨਕ ਆ ਕੇ ਜਿਹੜੇ ਮਿਲਟਰੀ ਦੇ ਟਰੱਕ ਸੀਗੇ ਉਹਨਾਂ ਨੇ ਤੁਹਾਨੂੰ ਲਾ ਦਿੱਤਾ, ਔਰ ਉਸ ਤੋਂ ਬਾਅਦ ਤੁਸੀਂ ਦੱਸਿਆ ਕਿ ਉੱਥੇ ਕਿਸੇ ਸਕੂਲ ਦੀ ਬਿਲਡਿੰਗ 'ਚ ਤੁਸੀਂ ਇੱਕ ਦਿਨ ਰਹੇ ਤੇ ਫਿਰ ਤੁਸੀਂ ਬਟਾਲੇ ਚਲੇ ਗਏ। ਤੇ ਫਿਰ ਬਟਾਲੇ ਤੋਂ ਅੱਗੇ ਦਾ ਪੰਧ ਕੀ ਹੋਇਆ? ਬਟਾਲੇ ਤੋਂ ਅੱਗੇ ਉਹੀ ਅਸੀਂ ਟਾਂਗੇ ਆਉਂਗੇ ਤੇ ਫਿਰ ਇੱਥੇ ਪੁੱਜੇ ਕਾਦੀਆਂ ਕੋਈ ਥੋੜੇ ਜਿਹੇ ਸਾਡੇ ਪਿੰਡ ਦਾ ਇੱਕ ਅੱਧਾ ਘਰ ਆ ਕੇ ਬੈਠਾ ਦਾ ਸੀਗਾ, ਪਿੰਡੀ ਕਾਲਵਾਂ ਦਾ ਹੈ। ਉਹ ਸੀਗੇ ਘਰ ਰਾਮਗੜੀਆ। ਅੱਛਾ, ਉਹਨਾਂ ਸਾਨੂੰ ਕਿਹਾ ਵੀ ਆ ਖਾਲੀ ਆ ਮਕਾਨ, ਇਹਦੇ ਤੇ ਹੀ ਬਹਿ ਜਾਓ ਕਾਦੀਆਂ ਸ਼ਹਿਰ ਦੇ ਵਿੱਚ? ਸ਼ਹਿਰ ਦੇ ਵਿੱਚ। ਅੱਛਾ, ਤੇ ਫਿਰ ਤੁਸੀਂ ਉੱਥੇ ਹੀ ਰਹੇ ਕਾਦੀਆਂ 'ਚ? ਕਾਦੀਆਂ ਦੇ ਤੇ ਉੱਥੇ ਬਾਕੀ ਜ਼ਿੰਦਗੀ ਤੁਸੀਂ ਉੱਥੇ ਹੀ ਜਿਹੜੀ ਹੈ? ਨਹੀਂ, ਉੱਥੇ ਉਹ ਹੀ 10-15 ਸਾਲ ਫਿਰ ਉੱਥੇ ਜਿਹੜੇ ਇਕੱਠੇ ਪੇਰੈਂਟਸ ਜਿੰਨਾ ਚਿਰ ਜਿਉਂਦੇ ਸੀਗੇ। ਠੀਕ ਹੈ ਜੀ। ਤੇ ਮੈਂ ਤੇ ਫਿਰ ਬਾਹਰ ਆ ਗਿਆ। ਤੇ ਫਿਰ ਉੱਥੇ ਕਾਦੀਆਂ ਦੇ ਵਿੱਚ ਤੁਹਾਡਾ ਕੀ ਕਾਰੋਬਾਰ ਸੀ? ਕਿੱਦਾਂ ਸੈਟਲ ਹੋਏ? ਕੀ ਕਾਦੀਆਂ ਮੁਸ਼ਕਲ ਆਈ? ਉਹ ਸਾਡੇ ਫਾਦਰ ਜਿਹੜੇ ਉਹੀ ਕੰਮ ਕਰਦੇ ਜਿਹੜਾ ਉੱਥੇ ਕਰਦੇ ਸੀਗੇ, ਠੀਕ ਹੈ ਜੀ। ਹੈ ਜੁੱਤੀਆਂ ਉਤੀਆਂ ਬਣਾਉਣ ਦਾ ਕੰਮ ਕਰਦੇ ਉਹਨਾਂ ਨੇ ਨੇ। ਫਿਰ ਦੁਬਾਰਾ ਆਪਣੇ ਆਪ ਨੂੰ ਸਟੈਬਲਿਸ਼ ਕਰ ਲਿਆ? ਉੱਥੇ ਆ ਕੇ ਕਰ ਲਿਆ। ਠੀਕ ਹੈ ਜੀ। ਸੋ ਮੈਂ ਉਸ ਵੇਲੇ ਫਿਰ ਜਦੋਂ ਅਸੀਂ ਪੜ੍ਹਨ ਵਾਲਾ ਇਲਾਕਾ ਜਿਹੜਾ ਏਰੀਆ ਸੀ, ਸਕੂਲ ਜਾਣਾ ਇੱਥੇ ਸ਼ੁਰੂ ਕਰ ਦਿੱਤਾ ਕਾਦੀਆਂ ਜੀ? ਕਾਦੀਆਂ ਵਿੱਚ। ਕਾਦੀਆਂ ਕਿਹੜੇ ਸਕੂਲ 'ਚ ਪੜ੍ਹੇ ਤੁਸੀਂ? ਕਾਦੀਆਂ ਡੀਏਵੀ ਸਕੂਲ ਸੀਗਾ, ਉਹੀ ਸਕੂਲ ਸੀ ਉਸ ਵੇਲੇ। ਅੱਛਾ, ਹਾਂ, ਕਾਦੀਆਂ ਦੇ ਵਿੱਚ ਡੀਏਵੀ ਸਕੂਲ ਸੀਗਾ, ਆਰੀਆ ਸਮਾਜੀਆਂ ਵੱਲੋਂ ਪੁਰਾਣੇ ਤੇ ਜ਼ਮਾਨੇ 'ਚ ਉਹ ਸ਼ੁਰੂ ਕੀਤਾ ਸੀਗਾ। ਉਹ ਸਕੂਲ ਅੱਛਾ ਸੀ। ਉਹਨਾਂ ਦੇ ਵਿੱਚ ਮੈਂ ਪੜ੍ਹਨ ਦੇ ਵਿੱਚ ਬੜਾ ਹੁਸ਼ਿਆਰ ਸੀ ਨਿਕਲਿਆ ਤੇ ਬੜਾ ਅੱਛਾ ਮੈਟ੍ਰਿਕ ਵਿੱਚ ਵੀ ਅੱਗੋਂ ਫਿਰ ਪੜ੍ਹ ਕੇ ਗਾਂ ਜੀ ਇੰਜੀਨੀਅਰਿੰਗ ਕਾਲਜ ਦਾਖਲ ਹੋ ਗਏ, ਚੰਡੀਗੜ੍ਹ ਚਲੇ ਤੁਸੀਂ ਪ੍ਰੀ ਇੰਜੀਨੀਅਰਿੰਗ ਕਿੱਥੋਂ ਕੀਤੀ ਫਿਰ? ਕਾਦੀਆਂ ਤੋਂ ਹੀ। ਕਾਦੀਆਂ ਕਿਹੜੇ ਕਾਲਜ? ਸਿੱਖ ਨੈਸ਼ਨਲ ਕਾਲਜ ਹੈ ਉੱਥੇ। ਜਿਹੜੇ
ਮਰਜਈ ਹੈ ਨਾ, ਅਹਿਮਦੀ ਲੋਕ, ਹਾਂਜੀ ਹਾਂਜੀ ਉਹਨਾਂ ਨੇ ਕਾਲਜ ਬਣਾਇਆ ਦਾ ਸੀਗਾ। ਠੀਕ ਹੈ ਜੀ। ਤੇ ਇਹ ਜਿਹੜੇ ਆ ਫਿਰ ਸਿੱਖ ਨੈਸ਼ਨਲ ਕਾਲਜ ਨੇ ਉਹ ਕਿਰਾਏ ਤੇ ਲੈ ਕੇ ਤੇ ਆਪਣਾ ਕਾਲਜ ਉਹਦੇ ਚਲਾਇਆ। ਮੈਂ ਗਿਆ ਸੀ, ਉੱਥੇ ਕਾਨਫਰੰਸ ਹੁੰਦੀ ਹੈ ਹਾਂ ਜਿਹੜੇ ਅਹਿਮਦੀਆ ਮੁਸਲਮਾਨ ਨੇ, ਹਾਂ ਤੇ ਉੱਥੇ ਮੈਂ ਕੁਝ ਲੋਕਾਂ ਨੂੰ ਮਿਲਿਆ। ਉਸ ਵੇਲੇ ਉਹ ਪਾਕਿਸਤਾਨ ਤੋਂ ਆਏ ਹੋਏ ਸੀਗੇ, ਜਦੋਂ ਮੈਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਸੀ ਉਦੋਂ ਦੀ ਗੱਲ ਆ। ਉਹਨਾਂ ਨੇ ਮੈਨੂੰ ਦੱਸਿਆ ਕਿ ਇਹ ਜਿਹੜਾ ਇੱਕ ਵਿਅਕਤੀ ਨੇ ਮੈਨੂੰ ਦੱਸਿਆ ਕਿ ਮੇਰੇ ਪਿਤਾ ਜੀ ਜਿਹੜੇ ਸਨ ਇਹ ਇੱਥੇ ਕਾਲਜ 'ਚ ਪੜ੍ਹਾਇਆ ਕਰਦੇ ਸਨ। ਉਹਦੇ ਅਹਿਮਦੀਆ ਕਮਿਊਨਿਟੀ ਨੇ ਖੋਲ੍ਹਿਆ ਹੋਇਆ ਸੀ ਤੇ ਉਹਦਾ ਨਾਮ ਹੀ ਇਸਲਾਮਿਕ ਨਾਮ ਸੀਗਾ, ਇਸਲਾਮੀਆ ਕਾਲਜ। ਹਾਂ, ਇਸਲਾਮੀਆ ਕਾਲਜ ਸੀਗਾ। ਤੇ ਇਹ ਫਿਰ ਉਹਨਾਂ ਨੇ ਮਰਜਈ ਜਿਹੜੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਮਿਰਜ਼ਾ ਵਾਲੇ, ਕਾਦੀਆਂ ਵਾਲੇ ਮਿਰਜ਼ਾ ਜਿਹੜੇ ਉਹਨਾਂ ਦੇ ਪੈਰੋਕਾਰ ਸੀਗੇ, ਉਹਨਾਂ ਦੇ ਕਾਲਜ ਪਰ ਪਾਰਟੀਸ਼ਨ ਤੋਂ ਬਾਅਦ ਫਿਰ ਇਸ ਦਾ ਨਾਮ ਜਿਹੜਾ ਉਹ ਸਿੱਖ ਨੈਸ਼ਨਲ ਕਾਲਜ ਰੱਖਿਆ ਗਿਆ। ਅੱਜ ਵੀ ਇਹਦਾ ਨਾਮ ਸਿੱਖ ਨੈਸ਼ਨਲ ਕਾਲਜ ਉਹ ਕਿਰਾਏ ਤੇ ਹੀ ਲਿਆ ਦਾ। ਉਹ ਕਿਰਾਏ ਤੇ ਹੀ ਅਜੇ ਵੀ ਕਿਰਾਏ ਤੇ ਹੈ, ਅਜੇ ਵੀ ਉਹ ਉਹਨਾਂ ਨੂੰ ਕਿਰਾਇਆ ਦਿੰਦੇ ਨੇ, ਲੇਕਿਨ ਉਹਦਾ ਨਾਮ ਚੇਂਜ ਹੋ ਗਿਆ, ਉਹਦੀ ਤਸਵੀਰ ਜਿਹੜੀ ਉਹ ਬਦਲ ਗਈ ਸੀ। ਉੱਥੋਂ ਤੁਸੀਂ ਫਿਰ ਪ੍ਰੀ ਇੰਜੀਨੀਅਰਿੰਗ ਕੀਤੀ ਤੇ ਉਸ ਤੋਂ ਬਾਅਦ ਤੁਸੀਂ ਫਿਰ ਕੀ ਕੀਤਾ ਇੱਥੇ ਆ ਕੇ ਚੰਡੀਗੜ੍ਹ, ਇੱਥੋਂ ਮੈਂ ਇੰਜੀਨੀਅਰਿੰਗ ਕੀਤੀ, ਡਿਗਰੀ ਇਨ ਇੰਜੀਨੀਅਰਿੰਗ। ਤੁਹਾਨੂੰ ਕਿਸ ਨੇ ਦੱਸਿਆ ਸੀ ਕਿ ਇੰਜੀਨੀਅਰਿੰਗ ਚੰਗੀ ਹੁੰਦੀ ਹੈ, ਕਰ ਲਓ? ਬਸ ਐਵੇਂ ਜਿਹੜੀ ਬਾਈ ਚਾਂਸ ਸੀ, ਉਸ ਵੇਲੇ ਪਤਾ ਨਹੀਂ ਸੀ ਬਹੁਤਾ ਹੁੰਦਾ ਕਿ ਇੰਨਾ ਜ਼ਿਆਦਾ ਇਨਫੋਰਮੇਸ਼ਨ ਨਹੀਂ ਸੀ ਹੁੰਦੀ। ਤੇ ਇੱਕ ਦਿਨ ਪ੍ਰਿੰਸੀਪਲ ਹੀ ਗੱਲ ਕਰਨ ਲੱਗਾ ਕਿ ਬੱਚਿਓ ਹੁਣ ਤੁਸੀਂ ਇੰਜੀਨੀਅਰਿੰਗ ਕਾਲਜ ਵਿੱਚ ਜਾਓਗੇ, ਪੜ੍ਹਨ ਜਾਓਗੇ। ਉੱਥੋਂ ਹੀ ਗੱਲ ਪਿਕਅਪ ਕੀਤੀ ਤੇ ਪਤਾ ਲੱਗਾ ਤੇ ਉਹ ਮੈਂ ਫਿਰ ਇੰਜੀਨੀਅਰਿੰਗ ਕਾਲਜ ਦਾਖਲ ਹੋ ਗਿਆ ਜਾ ਕੇ। ਕਿੰਨੇ ਕੁ ਬੱਚੇ ਹੋ ਸੀ ਜਿਹੜੇ ਤੁਹਾਡੇ ਨਾਲ ਤਕਰੀਬਨ ਇਦਾਂ ਹੀ ਉਸ ਕਾਲਜ ਦੇ ਵਿੱਚੋਂ ਇੰਜੀਨੀਅਰਿੰਗ ਕਾਲਜ ਜਾਂ ਕਿਤੇ ਹੋਰ ਜਗ੍ਹਾ ਆ ਸਕੇ? ਮੇਰੇ ਨਾਲ ਤੇ ਕੋਈ ਨਹੀਂ ਸੀ ਉੱਥੇ। ਮੈਂ ਹੀ ਇੱਕ ਐਸਾ ਕਾਦੀਆਂ ਤੋਂ ਜਾਂ ਆਪਣੇ ਪਿੰਡੀ ਕਾਹਲਵਾਂ ਤੋਂ ਸਮਝੋ ਵੀ ਨਿਕਲ ਕੇ ਆ ਕੇ ਤੇ ਇਹ ਪੜ੍ਹਾਈ ਕਰਕੇ ਤੇ ਮੈਂ ਚੀਫ ਇੰਜੀਨੀਅਰ ਬਣ ਗਿਆ। ਔਰ ਬਹੁਤ ਅੱਛਾ ਕੰਮ ਹੋਇਆ ਆਪਣੇ ਐਦ ਵਿੱਚ ਤੇ ਬੜੀ ਖੁਸ਼ੀ ਹੈ ਕਿ ਮੈਂ ਪਿੰਡੀ ਕਾਹਲਵਾਂ ਨੂੰ ਬਿਲੋਂਗ ਕਰਨਾ, ਜਿਹੜਾ ਪਾਕਿਸਤਾਨ ਦੇ ਵਿੱਚ ਉੱਥੇ ਮੈਂ ਪੈਦਾ ਹੋਇਆ ਸੀ। ਫਖਰ ਨਾਲ ਕਹਿੰਦੇ ਆ ਕਿ ਅਸੀਂ ਪਿੰਡੀ ਕਾਹਲਵਾਂ ਦੇ ਰਹਿਣ ਵਾਲੇ ਹਾਂ। ਇਹ ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਆਪਣੀ ਰੂਟਸ ਜਿਹੜੀਆਂ ਨੇ, ਜਿਸ ਜਗ੍ਹਾ ਤੋਂ ਤੁਸੀਂ ਉੱਠ ਕੇ ਆਏ ਹੋ, ਉਸ ਦੀਆਂ ਯਾਦਾਂ, ਉਹ ਸਾਰਾ ਕੁਝ ਅਜੇ ਵੀ ਤੁਸੀਂ ਆਪਣੇ ਨਾਲ ਤੁਸੀਂ ਕੈਰੀ ਕੀਤਾ ਹੋਇਆ, ਕਿਉਂਕਿ ਨਵੀਂ ਜਨਰੇਸ਼ਨ ਲਈ ਸ਼ਾਇਦ ਇਹ ਚੀਜ਼ਾਂ ਦੀ ਕੋਈ ਮਹੱਤਤਾ ਨਹੀਂ ਹੈ, ਅਹਿਮੀਅਤ ਨਹੀਂ ਹੈ, ਪਰ ਤੁਸੀਂ ਇੰਨਾ ਲੰਬਾ ਪੰਧ ਤੈਅ ਕੀਤਾ ਇੱਕ ਪਿੰਡ ਦੇ ਸਕੂਲ ਦੇ ਵਿੱਚੋਂ ਉੱਠ ਕੇ, ਫਿਰ ਤੁਸੀਂ ਹਿੰਦੁਸਤਾਨ 'ਚ ਆਏ। ਹਿੰਦੁਸਤਾਨ 'ਚ ਵੀ ਤੁਸੀਂ ਉਹਨਾਂ ਮਾੜੇ ਹਾਲਾਤਾਂ 'ਚ ਵੀ ਪੜ੍ਹਾਈ ਜਾਰੀ ਰੱਖਦੇ ਹੋਏ ਇੰਜੀਨੀਅਰਿੰਗ ਕੀਤੀ, ਔਰ ਇੰਜੀਨੀਅਰਿੰਗ ਕਰਨ ਤੋਂ ਬਾਅਦ ਬੜੇ ਆਊਟਸਟੈਂਡਿੰਗ ਢੰਗ ਦੇ ਨਾਲ ਤੁਸੀਂ ਇਹ ਜਿਹੜੀ ਆ ਪੰਜਾਬ ਇਰੀਗੇਸ਼ਨ ਡਿਪਾਰਟਮੈਂਟ ਆ, ਇਹਦੇ ਵਿੱਚ ਤੁਸੀਂ ਆਪਣੀ ਨੌਕਰੀ ਦੀ ਸ਼ੁਰੂਆਤ ਕੀਤੀ। ਤੇ ਤੁਹਾਨੂੰ ਨੌਕਰੀ ਜਿਹੜੀ ਸੀ ਇੰਜੀਨੀਅਰਿੰਗ ਕਰਦੇ ਮਿਲ ਗਈ ਸੀ ਜਾਂ ਕੁਝ ਟਾਈਮ ਲੱਗਿਆ ਸੀ? ਨਹੀਂ, ਉਸ ਵੇਲੇ ਬੜੀਆਂ ਵੈਕੈਂਸੀਆਂ ਹੁੰਦੀਆਂ ਸੀਗੀਆਂ ਤੇ ਨਵੇਂ ਕੰਮ ਸ਼ੁਰੂ ਹੋਏ ਸੀ ਸਾਰੇ, ਤੇ ਵੈਕੈਂਸੀਆਂ ਈਜ਼ੀਲੀ ਮਿਲ ਜਾਂਦੀ ਸੀ ਨੌਕਰੀ। ਠੀਕ ਹੈ ਜੀ। ਤੇ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ ਫਿਰ ਤੁਸੀਂ ਕਦੋਂ ਸ਼ੁਰੂ ਕੀਤੀ ਸਰਵਿਸ ਤੇ ਕਦੋਂ ਤੁਸੀਂ ਉੱਥੋਂ ਰਿਟਾਇਰ ਹੋਏ? ਮੈਂ 62 ਦੇ ਵਿੱਚ 1962 ਦੇ ਵਿੱਚ ਜੁਆਇਨ ਕੀਤਾ ਸੀਗਾ। ਠੀਕ ਹੈ ਜੀ। ਤੇ 1996 ਵਿੱਚ ਮੈਂ ਰਿਟਾਇਰਮੈਂਟ ਤੋਂ ਲੰਬਾ ਸਮਾਂ ਤੁਸੀਂ ਦੇਖਿਆ। ਪਾਕਿਸਤਾਨ ਦੇ ਵਿੱਚ ਵੀ ਬ੍ਰਿਟਿਸ਼ ਪੀਰੀਅਡ ਦੇ ਵਿੱਚ ਵੀ ਬਹੁਤ ਸਾਰੀਆਂ ਨਹਿਰਾਂ, ਡਰੇਨਾਂ ਜਿਹੜੀਆਂ ਪੁੱਟੀਆਂ ਗਈਆਂ। ਉਹ ਮੇਰਾ ਇਹ ਖਿਆਲ ਆ ਕਿ ਉਹ ਜਿਹੜਾ ਪੀਰੀਅਡ ਤੁਸੀਂ ਦੱਸਦੇ ਪਏ 1962 ਵਾਲਾ, ਉਸ ਵੇਲੇ ਸੇਮ ਦੇ ਨਾਲੇ ਵੀ ਪੁੱਟੇ ਗਏ, ਦਰਿਆਵਾਂ ਦੇ ਬੰਦ ਵੀ ਬਣਾਏ ਗਏ ਇੱਥੇ ਬਿਆਸ ਦੇ ਉੱਤੇ, ਰਾਵੀ ਦੇ ਉੱਤੇ, ਸਤਲੁਜ ਦੇ ਉੱਤੇ, ਔਰ ਬੜੇ ਵੱਡੇ ਪੈਮਾਨੇ ਤੇ ਜਿਹੜੀਆਂ ਜ਼ਮੀਨਾਂ ਸੀ ਉਹ ਬਾਹਰ ਪਾਣੀ ਦੀ ਮਾਰ ਤੋਂ ਬਚੀਆਂ। ਉਦੋਂ ਜ਼ਮੀਨਾਂ ਜਿਹੜੀ ਸੀ ਅਲਾਟ ਕੀਤੀਆਂ। ਤੁਹਾਡੀ ਇਹ ਬੜੀ ਵੱਡੀ ਕੰਟਰੀਬਿਊਸ਼ਨ ਹੈ ਜ਼ਿੰਦਗੀ ਦੇ ਵਿੱਚ, ਬਹੁਤ ਵੱਡੀ ਇਹ ਨਾ ਸਾਡੇ ਇਸ ਜ਼ਿੰਦਗੀ ਦੇ ਜਿਹੜੇ ਸਾਲ ਬੀਤੇ ਹੈ, ਬੜੀ ਤਰੱਕੀ ਹੋਈ ਹੈ ਔਰ ਬਹੁਤ ਐਜੂਕੇਸ਼ਨ ਫੈਲੀ ਹੈ। ਉਹਦੇ ਨਾਲ ਜਿਹੜੇ ਖਾਸ ਕਰਕੇ ਛੋਟੇ ਵਰਗ ਦੇ ਬੰਦੇ ਸੀ, ਛੋਟੀਆਂ ਜਾਤਾਂ ਵਾਲੇ ਸੀ, ਉਹਨਾਂ ਦੀ ਵੀ ਬੜੀ ਤਰੱਕੀ ਹੋਈ।
ਉਹਨਾਂ ਨੇ ਜ਼ਿਆਦਾ ਤਰੱਕੀ ਕੀਤੀ ਹੈ ਕੋਈ ਦੂਸਰੇ ਨਾਲੋਂ। ਦੂਜਿਆਂ ਨਾਲੋਂ ਜ਼ਿਆਦਾ ਤਰੱਕੀ ਕੀਤੀ ਹੈ ਕਿਉਂਕਿ ਉਹ ਕਾਫੀ ਪਿੱਛੇ ਸਨ ਤੇ ਉਹ ਫਿਰ ਤਕਰੀਬਨ ਬਾਬਾ ਸਾਹਿਬ ਅੰਬੇਦਕਰ ਦੇ ਬਣਾਏ ਹੋਏ ਸੰਵਿਧਾਨ ਦੇ ਮੁਤਾਬਕ ਉਹਨਾਂ ਨੂੰ ਜਿਹੜੇ ਵਿਸ਼ੇਸ਼ ਹੱਕ ਮਿਲੇ ਉਹਨਾਂ ਦੀ ਵਰਤੋਂ ਕਰਦੇ ਹੋਏ ਉਹ ਕਾਫੀ ਅੱਗੇ ਨਿਕਲੇ ਤੇ ਬਾਲੀ ਸਾਹਿਬ ਜਦੋਂ ਤੁਸੀਂ ਉਸ ਪਿੰਡ 'ਚ ਚਾਹੇ ਤੁਸੀਂ ਛੋਟੇ ਹੀ ਸੀਗੇ ਤੇ ਤੁਹਾਨੂੰ ਲੱਗਦਾ ਸੀ ਕਿ ਛੋਟੀਆਂ ਜਾਤਾਂ ਦੇ ਨਾਲ ਕੋਈ ਭੇਦਭਾਵ ਹੈ ਜਾਂ ਕੋਈ ਐਸੀ ਵੈਸੀ ਗੱਲਬਾਤ ਆ? ਭੇਦਭਾਵ ਤੇ ਬੇਸਿਕਲੀ ਇਹ ਹੈ ਹੀ ਹੁੰਦਾ ਸੀ, ਯਾਨੀ ਜਿਹੜਾ ਭੇਦਭਾਵ ਕੀ ਜਾਤ ਕਰਕੇ ਇੱਕ ਭੇਦਭਾਵ ਸੀਗਾ। ਤੇ ਉਹ ਤਾਂ ਇੱਥੇ ਮੈਂ ਆ ਕੇ ਦੇਖਿਆ, ਸਾਡੀ ਜ਼ਿੰਦਗੀ ਦਾ ਤਜਰਬਾ ਹੈ ਕਿ ਜਿਉਂ-ਜਿਉਂ ਬੰਦੇ ਦੀ ਇਕਨੋਮਿਕ ਕੰਡੀਸ਼ਨ ਚੰਗੀ ਹੁੰਦੀ ਹੈ, ਜਿਉਂ-ਜਿਉਂ ਉਹ ਨੌਕਰੀ ਤੇ ਲੱਗਦਾ ਹੈ, ਆਪਣੇ ਡਿਵੈਲਪਮੈਂਟ ਹੁੰਦੀ ਹੈ ਕੰਟਰੀ ਦੀ, ਉਹਦੇ ਨਾਲ ਉਹਦਾ ਸਟੇਟਸ, ਇਹ ਜਾਤ ਪਾਤ ਦੇ ਭਾਵ ਜਿਹੜੇ ਹੈ ਇਹ ਮਿਟਦੇ ਜਾਂਦੇ ਹੌਲੀ ਹੌਲੀ। ਠੀਕ ਹੈ, ਮਤਲਬ ਦੂਜੇ ਲੋਕ ਤੁਹਾਨੂੰ ਫਿਰ ਐਕਸੈਪਟ ਕਰਨਾ ਸ਼ੁਰੂ ਕਰ ਦਿੰਦੇ ਆ। ਜਦ ਤੁਸੀਂ ਉੱਥੇ ਰਹਿੰਦੇ ਸੀਗੇ ਤੇ ਤੁਸੀਂ ਦੱਸਿਆ ਕਿ ਉਹ ਪਿੰਡ ਜ਼ਿਆਦਾਤਰ ਮੁਸਲਮਾਨੀ ਸੀਗਾ, ਉਹ ਸ਼ਾਇਦ ਇਸੇ ਕਰਕੇ ਉਸ ਪਿੰਡ ਤੇ ਕੋਈ ਮਤਲਬ ਜਥੇ ਨਹੀਂ ਪਏ, ਉਹ ਤੁਸੀਂ ਸ਼ਾਂਤੀ ਨਾਲ 2 ਮਹੀਨੇ ਕੱਟ ਵੀ ਲਏ। ਤੇ ਜਿਹੜੇ ਮੁਸਲਮਾਨ ਲੋਕ ਸੀ, ਕਿਉਂਕਿ ਜਿਹੜੇ ਸਿੱਖ ਜਾਂ ਹਿੰਦੂ ਨੇ ਇਹ ਛੋਟੀਆਂ ਜਾਤਾਂ ਨਾਲ ਕਾਫੀ ਨਫ਼ਰਤ ਕਰਦੇ ਸੀ, ਸ਼ੋਅ ਵੀ ਕਰਦੇ ਸੀ, ਉਹਨਾਂ ਨੂੰ ਹਮੇਸ਼ਾ ਨੀਵਾਂ ਦਿਖਾਉਂਦੇ। ਕੀ ਮੁਸਲਮਾਨਾਂ 'ਚ ਵੀ, ਮੁਸਲਮਾਨ ਜ਼ਿਮੀਂਦਾਰਾਂ 'ਚ ਵੀ ਇਹੀ ਪ੍ਰਵਿਰਤੀ ਸੀ ਕਿ ਜਾਂ ਉਹਨਾਂ ਦਾ ਵਤੀਰਾ ਉਹਨਾਂ ਦੇ ਸਾਡਾ ਜਿਹੜਾ ਮਹੱਲਾ ਸੀਗਾ ਉਹ ਆਪੋਜ਼ਿਟ ਇੱਕ ਦੂਜੇ ਦੇ ਉਹ ਰਹਿੰਦੇ ਸਨ ਵੈਸਟ ਵਾਲੇ ਪਾਸੇ, ਅਸੀਂ ਈਸਟ ਵਾਲੇ ਪਾਸੇ ਸੀਗੇ। ਹਿੰਦੂ ਜਿਹੜੇ ਸਰਦਾਰ ਐਂਡ ਦੂਸਰੇ ਸਾਰੇ ਅੱਛਾ ਜੀ ਇੱਕ ਪਾਸੇ ਸੀ, ਮਤਲਬ ਉਹ ਸਾਡੇ ਤੋਂ ਦੂਰ ਸੀ, ਲੇਕਿਨ ਬਹੁਤ ਜ਼ਿਆਦਾ ਇੰਟਰੈਕਸ਼ਨ ਹੁੰਦਾ ਹੀ ਨਹੀਂ ਸੀ ਮੁਸਲਮਾਨਾਂ ਨਾਲ, ਹੈ ਨਹੀਂ ਸੀ ਉਸ ਵੇਲੇ ਸਾਡੇ ਏਰੀਏ ਦਾ। ਚਲੋ ਇਹ ਤਾਂ ਬੜੀ ਖੁਸ਼ੀ ਦੀ ਗੱਲ ਹੈਗੀ ਹੈ ਕਿ ਉਹਨਾਂ ਨੇ ਤੁਹਾਨੂੰ ਪ੍ਰੋਟੈਕਸ਼ਨ ਵੀ ਦਿੱਤੀ ਉਸ ਸਮੇਂ, ਔਖੇ ਸਮੇਂ 'ਚ। ਉਦੋਂ ਉਹ ਇਹ ਚਾਹੁੰਦੇ ਵੀ ਸਨ ਕਿ ਤੁਸੀਂ ਇੱਥੋਂ ਨਾ ਜਾਓ। ਤੇ ਬਾਕੀ ਪਿੰਡ ਦੇ ਵਿੱਚ ਆਪਣੀ ਤੁਹਾਡੀ ਬਰਾਦਰੀ ਦੇ ਲੋਕ ਹੋਰ ਨਹੀਂ ਸਨ, ਤੁਸੀਂ ਦੱਸਿਆ ਜ਼ਿਆਦਾ ਨਹੀਂ ਸੀਗੇ। ਸਾਈ ਤੇ ਸਮਝਿਆ ਕਿ ਪਾਕਿਸਤਾਨ ਦਾ ਤੇ ਹਿੰਦੁਸਤਾਨ ਜਿਹੜਾ ਹੈ, ਪਾਕਿਸਤਾਨ ਨਾਲ ਜਿਹੜੇ ਅਸੀਂ ਪੰਜਾਬ ਉਧਰੋਂ ਆਏ ਦੇ ਆ ਤੇ ਇੱਥੇ ਰਹਿੰਦੇ ਆ ਪੰਜਾਬ ਵਿੱਚ, ਇਹ ਸਾਰਾ ਇੱਕੋ ਹੀ ਚੀਜ਼ ਹੈ, ਇੱਕੋ ਬੋਲੀ ਹੈ, ਇੱਕੋ ਹੀ ਕਲਚਰ ਹੈ। ਅਸੀਂ ਸਾਡਾ ਹੁਣ ਦੂਸਰੇ ਪਾਸੇ ਨਾਲੋਂ ਜ਼ਿਆਦਾ ਅਸੀਂ ਆਪਣੇ ਪਾਕਿਸਤਾਨ ਦੇ ਲੋਕਾਂ ਦੇ ਨਜ਼ਦੀਕ, ਪਾਕਿਸਤਾਨ ਦੇ ਲੋਕਾਂ ਦੇ ਤੁਸੀਂ ਅਜੇ ਵੀ ਸਾਡੀ ਸਮਝਦੇ ਹੋ ਕਿ ਸਾਡੀ ਬੋਲੀ, ਸਾਡਾ ਕਲਚਰ, ਸਾਡਾ ਸੁਭਾਅ ਜਿਹੜਾ ਹੈ ਉਹ ਜਿਹੜਾ ਲਹਿੰਦਾ ਪੰਜਾਬ ਆ ਉਹਦੇ ਨਾਲ ਜ਼ਿਆਦਾ ਮਿਲਦਾ ਆ। ਅੱਜ 80 ਸਾਲ ਦੀ ਉਮਰ 'ਚ ਤੁਹਾਡੇ ਮਨ ਦੇ ਵਿੱਚ ਇਹ ਹੈਗੀ ਹੈ ਕਿ ਅਸੀਂ ਸਾਡੀ ਜਿਹੜੀ ਇੰਟੀਗ੍ਰੇਸ਼ਨ ਹੈ ਇਹਨਾਂ ਨਾਲ ਓਨੀ ਕੰਪਲੀਟ ਨਹੀਂ ਜਿੰਨਾ ਕੋ ਉਸ ਇੱਕ ਸਟੇਬਲ ਸੁਸਾਇਟੀ ਦੇ ਵਿੱਚ ਇਹ ਜਿਹੜੀ ਪਾਰਟੀਸ਼ਨ ਹੋਈ ਹੈ, ਇਹ ਨਾਲ ਪੰਜਾਬੀ ਬੋਲਣ ਵਾਲਿਆਂ ਨੂੰ, ਪੰਜਾਬੀ ਕੌਮ ਨੂੰ, ਅਸੀਂ ਸਮਝਦੇ ਪੰਜਾਬੀ ਕੌਮ ਇੱਕੋ ਹੀ ਹੈ, ਭਾਵੇਂ ਪਾਕਿਸਤਾਨ 'ਚ ਰਹਿੰਦੀ ਹੈ ਤੇ ਭਾਵੇਂ ਹਿੰਦੁਸਤਾਨ 'ਚ। ਪੰਜਾਬੀ ਕੌਮ ਨੂੰ ਜਿਹੜਾ ਹੈ ਉਹ ਕਾਫੀ ਨੁਕਸਾਨ ਹੋਇਆ। ਤੇ ਜੇ ਹੁਣ ਤੁਹਾਨੂੰ ਕੋਈ ਮੌਕਾ ਮਿਲੇ ਤੇ ਤੁਸੀਂ ਆਪਣੇ ਪਿੰਡ ਜਾਣਾ ਚਾਹੋਗੇ? ਹਾਂ, ਜਾਵਾਂਗਾ ਮੈਂ, ਮੇਰੇ ਜੀ ਕਰਦਾ ਕਿ ਉੱਥੇ ਹੋ ਕੇ ਕਰਦਾ ਕਿ ਉੱਥੇ ਮਿਲੀਏ। ਪਰ ਹੁਣ ਤੁਹਾਡੇ ਜਿਹੜੇ ਹਾਣ ਦੇ ਹੋਣਗੇ ਉਹ ਕਾਫੀ ਘੱਟ ਹੀ ਬਜ਼ੁਰਗ ਉੱਥੇ ਸ਼ਾਇਦ ਹੋਣਗੇ, ਪਰ ਫਿਰ ਵੀ ਹੋਣ ਦੀ ਸੰਭਾਵਨਾ ਹੈਗੀ ਆ। ਜਿੱਦਾਂ ਤੁਸੀਂ ਇੱਥੇ ਹੋ ਸਕਦਾ ਤੁਹਾਡੇ ਜਿਹੜੇ ਆਸ-ਪਾਸ ਦੇ ਹੋਣ, ਤੁਹਾਡੀ ਹਮ ਉਮਰ ਹੋਣ, ਉੱਥੇ ਹੋਣ। ਤੇ ਉਸ ਪਿੰਡ ਦੇ ਲੋਕਾਂ ਲਈ ਜਿਹੜੇ ਤੁਹਾਡੇ ਸੰਗੀ ਬੇਲੀ ਸਾਥੀ ਸੀਗੇ, ਤੁਸੀਂ ਕੋਈ ਸੁਨੇਹਾ ਦੇਣਾ ਚਾਹੋਗੇ? ਇੱਕ ਦੂਸਰੇ ਲਈ, ਭਾਵੇਂ ਪੰਜਾਬੀ ਇੱਥੇ ਬੈਠਾ ਦਾ, ਉੱਥੇ ਬੈਠਾ ਦਾ, ਸਾਰਿਆਂ ਦੀ, ਸਾਡੇ ਸਾਰਿਆਂ ਦੀ ਨਾਲ ਹਮਦਰਦੀ ਸਾਡੀ, ਇੱਕੋ ਹੀ ਅਸੀਂ ਆ, ਦੂਸਰੇ ਨਹੀਂ। ਠੀਕ ਹੈ। ਤੇ ਤੁਸੀਂ ਚਾਹੋਗੇ ਕਿ ਉੱਥੋਂ ਜੇ ਕੋਈ ਵੀਡੀਓ ਨੂੰ ਇਹ ਸੁਣਦਾ ਹੋਏ ਤੇ ਤੁਹਾਡੇ ਪਿੰਡ ਦਾ ਚੱਕਰ ਲਗਾ ਕੇ ਤੁਹਾਡੇ ਪਰਿਵਾਰ ਦਾ ਪਿਛਲਾ ਇਤਿਹਾਸ, ਕਿਉਂਕਿ ਜੇ ਤੁਹਾਡੀ ਹਮ ਉਮਰ ਦੇ ਕੋਈ ਹੋਣਗੇ ਜਾਂ ਕੋਈ ਹੋਰ ਵੀ ਵਡੇਰੀ ਉਮਰ ਦੇ ਹੋਣਗੇ
ਤੇ ਉਹਨਾਂ ਨੂੰ ਤੁਹਾਡੇ ਪਰਿਵਾਰ ਬਾਰੇ ਕੁਝ ਨਾ ਕੁਝ ਤੇ ਕੁਝ ਜਾਣਕਾਰੀ ਥੋੜੀ ਹੋਏਗੀ। ਬੜੀ ਜਾਣਕਾਰੀ ਹੋਏ ਤੇ ਤੇ ਇਹ ਜਾਣਕਾਰੀ ਲਈ ਤੇ ਅਸੀਂ ਦਿਨ ਪੈ ਰਾਤ ਸੋਚਦੇ ਹੀ ਰਹਿੰਦੇ ਆ ਸੋਚਦੇ ਰਹਿੰਦੇ ਆ ਕਿ ਸਾਨੂੰ ਕੋਈ ਉੱਥੋਂ ਦੇ ਬਾਰੇ ਕੋਈ ਜ਼ਿਆਦਾ ਜਾਣਕਾਰੀ ਮਿਲੇ ਕਿਉਂਕਿ ਹੁਣ ਜਿੱਦਾਂ ਇਹ ਪਾਰਟੀਸ਼ਨ ਸਟੋਰੀ ਦੇ ਅਧੀਨ ਇੰਡੀਆ ਦੇ ਵਿੱਚ ਵੀ ਤੇ ਪਾਕਿਸਤਾਨ ਦੇ ਵਿੱਚ ਵੀ ਬਹੁਤ ਸਾਰੀਆਂ ਵੀਡੀਓ ਬਣੀਆਂ ਨੇ, ਪੁਰਾਣੇ ਬਜ਼ੁਰਗਾਂ ਦੇ ਨਾਲ ਇੰਟਰਵਿਊ ਹੋਈਆਂ ਨੇ ਔਰ ਬਹੁਤ ਸਾਰੀ ਇਨਫੋਰਮੇਸ਼ਨ ਦਾ ਆਦਾਨ ਪ੍ਰਦਾਨ ਹੋਇਆ ਔਰ ਬਹੁਤ ਸਾਰੇ ਵਿਛੜੇ ਹੋਏ ਪਰਿਵਾਰ ਵੀ ਇਹਦੇ ਰਾਹੀਂ ਮਿਲੇ ਨੇ। ਹਾਂ ਤੇ ਮੇਰੀ ਤਾਂ ਇਹੀ ਰਿਕੁਐਸਟ ਹੈ ਕਿ ਇਸ ਵੀਡੀਓ ਨੂੰ ਅਗਰ ਪਿੰਡੀ ਕਾਲਵਾ, ਤਹਿਸੀਲ ਨਾਰੋਵਾਲ, ਜ਼ਿਲ੍ਹਾ ਸਿਆਲਕੋਟ ਦੇ ਵਿੱਚ ਕੋਈ ਸਾਡੇ ਸਾਥੀ ਦੇਖਦੇ ਹੋਣ ਤੇ ਉਹ ਇਸ ਪਰਿਵਾਰ ਜਿਹੜਾ ਕਿ ਬਾਲੀ ਸਾਹਿਬ ਨੇ ਦੱਸਿਆ ਹੈ, ਇਹਨਾਂ ਨੇ ਆਪਣੇ ਬਜ਼ੁਰਗਾਂ ਦੇ ਨਾਮ ਵੀ ਦੱਸੇ ਨੇ। ਇਹਨਾਂ ਦੇ ਪਿਤਾ ਜੀ ਦਾ ਨਾਮ ਜੱਗੂ ਸੀ ਔਰ ਉਹ ਉੱਥੇ ਸ਼ੂ ਮੇਕਿੰਗ ਦਾ, ਜੁੱਤੀਆਂ ਬਣਾਉਣ ਦਾ ਪਿੰਡ ਦੇ ਵਿੱਚ ਹੀ ਕੰਮ ਕਰਦੇ ਸਨ ਤੇ ਜੇ ਇੱਕੋ ਹੀ ਘਰ ਸੀ ਇਹਨਾਂ ਦਾ। ਤੇ ਉੱਥੇ ਜੇ ਕੋਈ ਪਰਿਵਾਰ ਜਾਂ ਪੁਰਾਣਾ ਬਜ਼ੁਰਗ ਹੋਏ ਜਿਨ੍ਹਾਂ ਨੂੰ ਇਹਨਾਂ ਦੇ ਬਾਰੇ ਜਾਣਕਾਰੀ ਹੋਏ ਤੇ ਉਹ ਜਿਹੜਾ ਹੈਗਾ ਜ਼ਰੂਰ ਇਸ ਵੀਡੀਓ ਦੇ ਮਾਧਿਅਮ ਰਾਹੀਂ ਰਾਬਤਾ ਕਾਇਮ ਕਰਨ। ਅਤੇ ਮੈਂ ਜਿਹੜੇ ਸਾਡੇ ਸਾਥੀ ਅਜਿਹੀਆਂ ਵੀਡੀਓ ਬਣਾ ਰਹੇ ਨੇ ਪਾਕਿਸਤਾਨ ਦੇ ਵਿੱਚ ਵੀ, ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਉਸ ਪਿੰਡ ਵਿੱਚ ਜਾ ਕੇ ਤੇ ਬਾਲੀ ਸਾਹਿਬ ਦੇ ਘਰ ਦਾ ਜਿਹੜਾ ਹੈਗਾ ਉਹ ਫੇਰੀ ਲਗਾ ਕੇ ਤੇ ਜੇ ਕਿਸੇ ਬਜ਼ੁਰਗ ਨੂੰ ਪਤਾ ਹੋਏ ਤਾਂ ਉਹ ਦੱਸੋ। ਮੇਰਾ ਜਿਹੜਾ ਬਚਪਨ ਦਾ ਨਾਂ ਹੁੰਦਾ ਸੀਗਾ ਤੁਲਸੀ ਹੁੰਦਾ ਸੀਗਾ। ਬਚਪਨ ਦਾ ਨਾਂ ਤੁਲਸੀ ਸੀਗਾ। ਹਾਂ, ਤੇ ਤੁਹਾਡਾ ਘਰ ਵੈਸੇ ਕਿਹੜੇ ਪਾਸੇ ਸੀ? ਘਰ ਸਾਡਾ ਜਿਹੜਾ ਨਾ ਤਕਰੀਬਨ ਸਾਊਥ ਵਾਲੇ ਪਾਸੇ, ਸੋਚ ਵਾਲੇ ਸੀਗੇ ਪਾਸੇ। ਉਧਰ ਛੱਪੜ ਲੱਗਦਾ ਸੀ ਨਾਲ ਛੱਪੜ ਸੀ ਵੱਡਾ ਸਾਰਾ, ਠੀਕ ਹੈ ਜੀ। ਉਹ ਨਾਲਾ ਹੁੰਦਾ ਸੀ ਕਿ ਦੂਰੋਂ। ਅੱਛਾ ਜੀ, ਡੇਕ ਤਾਂ ਨਹੀਂ ਸੀ? ਡੇਕ ਵਾਲਾ ਨਾਲਾ ਕਿਹੜਾ ਹੈ ਉਹ ਨਹੀਂ ਮੈਨੂੰ ਪਤਾ ਲੱਗ ਸਕਿਆ। ਅੱਛਾ ਜੀ। ਤੇ ਨਾਲਾ ਸਾਡੇ ਪਿੰਡ ਦੇ ਵਿੱਚੋਂ ਦੀ ਜਾਂਦਾ ਹੁੰਦਾ। ਪਿੰਡ ਦੇ ਵਿੱਚ ਨਹੀਂ, ਇੱਕ ਲਾਗੇ ਪਾਸੇ ਉਹਦੇ ਨਾਲ ਦੀ ਹੈ ਜੀ। ਹਾਂ, ਖੱਬੇ ਪਿੰਡ ਦੇ ਨਾਲ ਦੀ ਖੱਬੇ ਹੱਥ ਨਾਲਾ ਜਾਂਦਾ ਸੀਗਾ। ਉਹ ਹੋ ਸਕਦਾ ਕਿਸੇ ਵੱਡੇ ਨਾਲੇ ਦੇ ਵਿੱਚ ਜਾ ਕੇ ਅੱਗੇ ਨਾਲਾ ਜਾਂਦਾ ਸੀ। ਗਿਰਦਾ ਹੋਇਆ, ਠੀਕ ਹੈ ਜੀ। ਕਿਉਂਕਿ ਅਖੀਰ ਤੇ ਆ ਕੇ ਇਹ ਸਾਰੇ ਨਾਲੇ ਜਿਹੜੇ ਨੇ ਇਹ ਰਾਵੀ ਵਿੱਚ ਹੀ ਜਾਂਦੇ ਸਨ। ਜਿਹੜੀ ਡੇਕ ਹੈ ਉੱਥੇ ਅੱਗੇ ਜਾ ਕੇ ਉਹਦੀ ਸੜਕ ਹੈ ਨਾਰੋਵਾਲ ਟੂ ਧਮਤਲ, ਹਾਂਜੀ ਜਫਰਵਾਲ, ਠੀਕ ਹੈ ਜੀ। ਉਹ ਸਾਧੜਿਆਂ ਦੇ ਲਾਗੇ ਉਹਨੂੰ ਕ੍ਰਾਸ ਕਰਦਾ ਸੀ ਇਹ ਨਾਲਾ। ਸਾਧੜੇ ਪਿੰਡ ਸੀ, ਸਾਧੜੇ ਪਿੰਡ ਦੇ ਲਾਗੇ ਉਹ ਨਾਲਾ ਕ੍ਰਾਸ ਕਰਦਾ ਸੀ ਸੜਕ ਨੂੰ। ਹਾਂ। ਚਲੋ ਬਾਲੀ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਬੜੀ ਇੱਕ ਵਾਈਟਲ ਇਨਫੋਰਮੇਸ਼ਨ ਅੱਜ ਸਾਨੂੰ ਦਿੱਤੀ ਹੈ ਤੇ ਮੈਨੂੰ ਉਮੀਦ ਹੈ ਕਿ ਉਸ ਪਿੰਡ ਤੋਂ, ਤੁਹਾਡੇ ਪੁਰਾਣੇ ਪਿੰਡ ਤੋਂ ਜਿਹੜਾ ਪਿੰਡੀ ਕਾਲਵਾ ਆ, ਸਾਨੂੰ ਜ਼ਰੂਰ ਕੋਈ ਨਾ ਕੋਈ ਰਿਸਪੌਂਸ ਆਏਗਾ। ਤੇ ਮੈਂ ਸਾਡੇ ਸਾਥੀ ਨੇ ਖਾਦਮ ਹੁਸੈਨ ਜੀ, ਉੱਥੇ ਉਹ ਤਕਰੀਬਨ ਇਹ ਜਿਹੜਾ ਸਿਆਲਕੋਟ ਜ਼ਿਲ੍ਹਾ ਹੈ, ਨਾਰੋਵਾਲ ਜ਼ਿਲ੍ਹਾ ਹੈ, ਇੱਥੇ ਜ਼ਿਆਦਾਤਰ ਤੇ ਕੰਮ ਕਰਦੇ ਨੇ ਤੇ ਪੁਰਾਣੇ ਬਜ਼ੁਰਗਾਂ ਦੀ ਉਹਨਾਂ ਨੇ ਬਹੁਤ ਸਾਰੀਆਂ ਵੀਡੀਓ ਉੱਥੋਂ ਪਾਈਆਂ ਵੀ ਨੇ। ਸਾਡੇ ਆਪਣੇ ਪਿੰਡ ਕਾਲਾ ਪਹਾੜ ਦੀ ਵੀਡੀਓ ਉਹਨਾਂ ਨੇ ਜਾ ਕੇ ਬੜੀ ਮਿਹਨਤ ਦੇ ਨਾਲ ਪਾਈ ਹੈ ਤੇ ਮੈਂ ਖਾਦਮ ਹੁਸੈਨ ਜੀ ਨੂੰ ਵੀ ਬੇਨਤੀ ਕਰਾਂਗਾ ਕਿ ਇਸ ਵੀਡੀਓ ਨੂੰ ਤੁਸੀਂ ਆਪਣੇ ਸਿਸਟਮ ਤੇ ਅਪਲੋਡ ਕਰਕੇ ਤੇ ਬਾਕੀ ਸਾਰੇ ਲੋਕਾਂ ਤੱਕ ਪਹੁੰਚਾਓ। ਅਤੇ ਜੇ ਮੌਕਾ ਲੱਗੇ ਤੇ ਇਹ ਪਿੰਡੀ ਕਾਲਮਾ ਵੀ ਜਾ ਕੇ ਤੇ ਬਾਲੀ ਸਾਹਿਬ ਦਾ ਪਿੰਡ ਜਿਹੜਾ ਹੈਗਾ ਇਹਨਾਂ ਦਾ, ਉਹਦੀ ਨਿਸ਼ਾਨਦੇਹੀ ਕਰੋ, ਘਰ ਦੀ ਨਿਸ਼ਾਨਦੇਹੀ ਕਰੋ, ਉਹਦੇ ਜਿਹੜੀ ਵੀਡੀਓ ਅਪਲੋਡ ਕਰੋ ਤਾਂ ਕਿ ਇਹਨਾਂ ਦਾ ਰਾਬਤਾ ਜਿਹੜਾ ਹੈ ਉਹ ਦੁਬਾਰਾ ਆਪਣੇ ਪਿੰਡ ਦੇ ਨਾਲ ਕਾਇਮ ਹੋ ਸਕੇ। ਬਹੁਤ ਬਹੁਤ ਤੁਹਾਡਾ ਧੰਨਵਾਦ। ਮੈਂ ਵੀ ਬਹੁਤ ਸਰੰਗਲ ਸਾਹਿਬ ਦਾ ਧੰਨਵਾਦ ਕਰਨਾ ਕਿ ਉਹਨਾਂ ਮੇਰੀ ਰੂਹ ਨੂੰ ਸ਼ਾਂਤੀ ਦੇਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਇਸ ਵੀਡੀਓ ਦੇ ਥਰੂ। ਮੈਂ ਬਹੁਤ ਖੁਸ਼ ਹਾਂ ਇਸ ਗੱਲ। ਥੈਂਕ ਯੂ ਜੀ।